ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦਾ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਅਪਡੇਟ ਫਾਰਮਿੰਗ ਦੇ ਵਿੱਚ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਇਸ ਮੌਕੇ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਜਸਬੀਰ ਸਿੰਘ ਨਿੱਜਰ ਜੀ ਟ੍ਰੇਸੀ ਤੋਂ। USDA ਦਾ NRCS ਮਹਿਕਮਾ ਵੱਖ-ਵੱਖ ਗ੍ਰਾਂਟਸ ਦੇ ਲਈ, ਹੋਰ ਵੱਖ-ਵੱਖ ਸੁਵਿਧਾਵਾਂ ਦੇ ਲਈ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਲੋਕਲ ਆਫਿਸ ਦੇ ਵਿੱਚ ਸੰਪਰਕ ਕਰ ਸਕਦੇ ਹੋ। ਤੇ ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਦੇ ਬਾਰੇ ਪਤਾ ਕਰਨਾ ਆ, ਫਾਰਮ ਦੀ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਕੋਈ ਕੋਟ ਲੈਣਾ ਹੈ, ਜਾਣਕਾਰੀ ਹਾਸਲ ਕਰਨੀ ਹੈ, ਕਾਲ ਕਰੋ 5592881908 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 408272 5200 4082725200 ਦੇ ਉੱਤੇ। ਜਸਬੀਰ ਜੀ, ਗੱਲਬਾਤ ਫਾਰਮਿੰਗ ਨੂੰ ਲੈ ਕੇ ਜਿਹੜੀ ਉਹ ਕਰਦੇ ਹਾਂ, ਵੱਖ-ਵੱਖ ਇਸ਼ੂਜ਼ ਦੇ ਉੱਤੇ ਜਿਹੜੇ ਆਪਾਂ ਡਿਸਕਸ ਜਿਹੜਾ ਉਹ ਕਰਾਂਗੇ। ਇਮੀਗ੍ਰੇਸ਼ਨ ਦੇ ਕ੍ਰੈਕਡਾਊਨ ਦਾ ਕੀ ਅਸਰ ਜਿਹੜਾ ਉਹ ਪੈ ਰਿਹਾ ਆ ਐਗ ਇੰਡਸਟਰੀ ਦੇ ਉੱਤੇ, ਉਹਦੀ ਵੀ ਚਰਚਾ ਜਿਹੜੀ ਆਪਾਂ ਨਾਲ ਕਰਾਂਗੇ। ਐਗ ਟੈਕ ਕਿਸ ਤਰੀਕੇ ਦੇ ਨਾਲ ਅੱਗੇ ਵੱਧ ਰਹੀ ਆ ਜਾਂ ਕੀ ਸੋਲਿਊਸ਼ਨਸ ਉਹ ਆਪਣੇ ਲਈ ਲੈ ਕੇ ਆ ਰਹੀ ਆ, ਉਹ ਵੀ ਗੱਲ ਹੋਊਗੀ। ਪਾਣੀ ਦੇ ਜਿਹੜੇ ਇਸ਼ੂਜ਼ ਚੱਲ ਰਹੇ ਆ ਉਹ ਵੀ ਜਿਹੜੀ ਨਾਲ ਚਰਚਾ ਕਰਾਂਗੇ। ਤੇ ਸਭ ਤੋਂ ਪਹਿਲਾਂ ਜੇ ਆਪਾਂ ਜਸਬੀਰ ਜੀ ਗੱਲ ਕਰੀਏ, ਐਟਮੋਸਫੇਰਿਕ ਰਿਵਰ ਆ ਰਿਹਾ, ਪਾਣੀ ਆ ਰਿਹਾ, ਮੀਂਹ ਆ ਰਿਹਾ ਆ। ਫਾਈਨਲੀ ਇਹ ਜਿਹੜੀ ਕਹਿ ਲਓ ਵੀ ਸੁੱਕੀ ਵਿੰਟਰ ਆ, ਥੋੜੀ ਬਹੁਤੀ ਗਿੱਲੀ ਹੋਣ ਲੱਗੀ ਆ। ਸੋ ਵੈਲਕਮ ਆ ਇਸ ਮੀਂਹ ਦਾ। ਹਾਂ ਰਾਜਕਰਨਵੀਰ ਜੀ, ਇਹ ਬੜੇ ਚਿਰਾਂ ਦੀ ਲੋੜ ਆ, ਅਰਦਾਸਾਂ ਵੀ ਆ ਹਨਾ ਵੀ ਥੋੜਾ ਘਣਾ ਮੀਂਹ ਆਵੇ। ਪਰ ਜਿੱਥੇ ਆ ਰਿਹਾ ਉੱਥੇ ਬਹੁਤ ਜ਼ਿਆਦਾ ਗਾ, ਤੇ ਬਾਕੀ ਬਹੁਤ ਏਰੀਏ 'ਚ ਜਿੱਥੇ ਸਿਗਮਾ ਦੇ ਪ੍ਰੋਬੇਸ਼ਨ ਲੱਗੇ ਆ ਚੌਚਲੇ ਤੋਂ ਹੇਠਾਂ, ਉੱਥੇ ਬਹੁਤ ਘੱਟ ਪਿਆ ਹਾਲ ਤੱਕ ਹਨਾ। ਸੋ ਜਿਹੜੇ ਨੈਕਸਟ 3-4 ਦਿਨ ਹੋਪਲੀ ਕਾਫੀ ਹੋਊਗਾ, ਭਾਰੀ ਬਾਰਿਸ਼ ਹੋਊ, ਕਿਉਂ ਉਹਦੇ ਨਾਲ ਇਸ ਵਕਤ ਲੋੜ ਬਹੁਤ ਆ ਜੀ ਹਨਾ। ਹੁਣ ਇੱਥੇ ਕਈ ਏਰੀਏਸ ਤਾਂ ਇੱਦਾਂ ਦੇ ਜਿੱਥੇ ਸੈਂਡੀ ਏਰੀਆ ਗਾ, ਉੱਥੇ ਜਾਣੀ ਦੀ ਪਾਣੀ ਜਮਾ ਹੀ ਜਾਣੀ ਦੀ, ਜਿਹੜੇ ਟਰੀ ਵੀ ਆ, ਵਾਈਨਸ ਵੀ ਆ, ਉਹ ਉੱਥੇ ਪਾਣੀ ਛੱਡਣਾ ਪਿਆ ਲੋਕਾਂ ਨੂੰ, ਡਰਾਈ ਹੋ ਗਏ ਸੀ ਹਨਾ। ਤੇ ਜਿਨ੍ਹਾਂ ਨੇ ਨਹੀਂ ਸੱਦਿਆ ਉੱਥੇ ਫਿਰ ਉਹ ਇਸ਼ੂਜ਼ ਆ ਰਹੇ ਆ, ਕਿਉਂ ਹੁਣ ਬਰਡਸ ਵੀ ਹੋਰ ਵੀ ਜਾਣਦੀ, ਜਿਹੜੇ ਪਲਾਂਟ ਦੀ ਸ਼ੁਰੂਆਤ ਆ ਉਹ ਐਕਚੁਅਲੀ ਜਨਵਰੀ 'ਚ ਹੀ ਹੋ ਜਾਂਦੀ ਆ, ਪਰ ਐਰਕੀ ਤਾਂ ਕਾਫੀ ਜਾਣਦੀ ਜਿਹੜਾ ਡਰਾਈ ਆ। ਜੀ ਤੇ ਬਾਕੀ ਸਨੋ ਵੀ ਬਹੁਤ ਘੱਟ ਪਈ ਆ, ਉਹਦੇ ਕਰਕੇ ਨਾ ਜਿਹੜੀ ਐਲੋਕੇਸ਼ਨ ਆ ਪਾਣੀ ਦੀ, ਜਿਹੜੇ ਕੈਨਾਲ ਸਿਸਟਮ ਡਿੱਚਾਂ ਦੇ ਥਰੂ ਆਉਂਦਾ, ਉਹ ਵੀ ਘੱਟ ਹਾਲੇ ਐਲੋਕੇਸ਼ਨ ਹੋਈ ਆ ਇਸ ਸਾਲ। ਨਹੀਂ, ਇਹ ਤਾਂ ਹੈ। ਲਾਗੇ ਜਿਹੜੀ ਕੋਈ ਨਹਿਰ ਜਾਂਦੀ ਹੈ ਤੇ ਉਹਦੇ ਵਿੱਚ ਪਾਣੀ ਅਜੇ ਪੂਰਾ ਭਰ ਕੇ ਨਹੀਂ ਚੱਲ ਰਿਹਾ, ਅਜੇ ਜਿਹੜਾ ਉਹ ਸਲੋ ਆ। ਸੈਕਿੰਡ ਜਿਹੜਾ ਸਨੋ ਸਰਵੇ ਕੀਤਾ ਗਿਆ ਸੀਗਾ ਜਸਬੀਰ ਜੀ, ਉਹ ਬਿਲੋ ਐਵਰੇਜ ਆਇਆ ਹੈਗਾ ਆ। ਸੋ 22.5 ਇੰਚ ਆਫ ਸਨੋ ਡੈਪਥ ਸੀਗੀ, ਜਿਹੜਾ ਸਨੋ ਵਾਟਰ ਇਕੁਇਵਲੈਂਟ 8 ਇੰਚ ਦਾ ਹੀ ਜਿਹੜਾ ਉਹ ਬਣਦਾ ਆ। 65% ਟੂ ਐਵਰੇਜ ਆ, ਸੋ ਦੈਟਸ ਪ੍ਰੀਟੀ ਬੈਡ ਓਵਰਆਲ। ਸੋ ਜਿਹੜਾ ਡਰਾਊਟ ਦੀ ਗੱਲ ਚੱਲ ਰਹੀ ਆ ਵੀ ਸੁੱਕਾ ਰਹੂਗਾ ਇਸ ਸਾਲ ਦੇ ਵਿੱਚ ਇਹ ਜਿਹੜਾ ਸੀਜ਼ਨ ਆ, ਸੋ ਉਸੇ ਵੱਲ ਦੇ ਜਿਹੜੇ ਇਸ਼ਾਰੇ ਆ। ਪਰ ਹੋਪਫੁਲੀ ਇਹ ਜਿਹੜੀ ਐਟਮੋਸਫੇਰਿਕ ਰਿਵਰ ਆ, ਇਹ ਜਿਹੜੀ ਸਨੋ ਆ, ਇਹ ਜਿਹੜਾ ਵਾਟਰ ਆ, ਇਹ ਥੋੜਾ ਬਹੁਤਾ ਇਸ ਨੂੰ ਰਿਕਵਰ ਜਿਹੜਾ ਉਹ ਕਰ ਸਕੇ। ਤੇ ਅਗਲੇ ਮਹੀਨੇ ਜਦੋਂ ਸਨੋ ਸਰਵੇ ਕਰੀਏ ਤਾਂ ਇਟਸ ਬੈਟਰ, ਇਹਦੇ ਨਾਲੋਂ ਜਿਹੜਾ ਉਹ ਥੋੜਾ ਜਿਹਾ ਬੈਟਰ ਹੋਵੇ। ਜਨਵਰੀ 1 ਦੇ ਵਿੱਚ 108% ਸੀਗਾ ਜਿਹੜੀ ਸਨੋ ਪੈਕ ਆ, ਤੇ ਹੁਣ ਜਿਹੜਾ ਉਹ 65% ਐਵਰੇਜ ਦਾ ਜਿਹੜਾ ਉਹ ਰਹਿ ਗਿਆ। ਪਿਛਲੇ 2 ਸਾਲ ਸਾਰਿਆਂ ਨੇ ਮੌਜਾਂ ਬਹੁਤ ਕੀਤੀਆਂ ਨਾ, ਬਰਫ਼ ਚੰਗੀ ਪਈ ਸੀ, ਮੀਂਹ ਮੂੰਹ ਚੰਗਾ ਪਿਆ ਸੀਗਾ। ਸੋ ਆਪਾਂ ਨੂੰ ਸੀਗਾ ਵੀ ਸ਼ਾਇਦ ਮੋੜਾ ਕੱਟ ਲਿਆ, ਪਰ ਇੱਕ ਵਾਰੀ ਫੇਰ ਮੌਸਮ ਨੇ ਦੁਬਾਰਾ ਮੋੜਾ ਕੱਟ ਲਿਆ ਤੇ ਪਾਣੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਘਟਣਾ ਸ਼ੁਰੂ ਜਿਹੜਾ ਹੋਇਆ। ਤੇ ਜੀ ਹਾਂਜੀ, ਨਾਲੇ ਨਾ ਪਿਛਲੇ ਸਾਲ ਵੀ ਜਿਹੜੀ ਆਪਾਂ ਨੂੰ ਹੀਟ ਸਟ੍ਰੈਸ ਆਈ ਸੀ 45, ਉਹਨੇ ਸਨੋ ਮੈਲਟ ਕਾਫੀ ਐਕਸੈਲਰੇਟ ਕਰਤੀ ਸੀ। ਨੋਰਮਲੀ ਜਾਣੀ ਦੀ ਪਾਣੀ ਡਿਚਸ ਦੇ ਵਿੱਚ ਅਕਤੂਬਰ ਤੱਕ ਆਉਂਦਾ ਰਹਿੰਦਾ, ਸਪਟੰਬਰ ਅਕਤੂਬਰ। ਅਗਸਤ ਦੇ ਵਿੱਚ ਵੀ ਕਾਫੀ ਘੱਟ ਹੋ ਗਿਆ ਸੀ ਹਨਾ। ਸੋ
ਪ੍ਰੇ ਤਾਂ ਇਹੀ ਕਰਦੇ ਆ ਕਿ ਜਾਂਦੀ ਸਨੋ ਕਾਫੀ ਪਵੇ, ਉਹਦੇ ਜ਼ਿਆਦਾ ਇੰਪੈਕਟ ਆ ਜਦੋਂ ਪਾਣੀ ਦੀ ਲੋੜ ਹੁੰਦੀ ਆ ਉਦੋਂ ਮਿਲਦਾ ਗਾ। ਤੇ ਪਰ ਇਨੀ ਜੇ ਮੀਂਹ ਵੀ ਆ ਜੇ ਰੇਨ ਦੇ ਵੀ ਥਰੂ ਇਸ ਵਕਤ ਜਾਂਦੀ ਕਾਫੀ ਲੋੜ ਆ, ਹਨਾ। ਉੱਦਾਂ ਤਾਂ ਵੈਸੇ ਹੁਣ ਟਰੰਪ ਨੇ ਵੀ ਕਾਫੀ ਪਾਣੀ ਰਿਲੀਜ਼ ਕੀਤਾ, ਪਰ ਉਹ ਪਤਾ ਨਹੀਂ ਲੱਗਦਾ ਵੀ ਉਹ ਗਿਆ ਕਿੱਥੇ ਆ, ਹਨਾ। ਕਹਿੰਦੇ ਕਿੰਨੇ ਬਿਲੀਅਨ ਗੈਲਨ ਜਿਹੜਾ ਉਹ ਰਿਲੀਜ਼ ਕੀਤਾ ਸੀ। ਰਿਲੀਜ਼ ਵੀ ਹੁਣ ਉਸ ਟਾਈਮ ਦੇ ਉੱਤੇ ਕਰ ਲਿਆ ਜਦੋਂ ਮੀਂਹ ਮੂੰਹ ਪੈ ਰਹੇ ਆ, ਤੇ ਉਹ ਕਹਿੰਦੇ ਵੀ ਐਲਏ ਦੀਆਂ ਫਾਇਰ ਤੱਕ ਜਿਹੜਾ ਉਹ ਜਾ ਸਕਦਾ ਆ। ਰਿਪੋਰਟਾਂ ਕਹਿੰਦੇ ਸੀ ਵੀ ਉੱਧਰ ਜਾ ਨਹੀਂ ਸਕਦਾ, ਹੁਣ ਪਤਾ ਨਹੀਂ ਕਿੱਥੇ ਜਿਹੜਾ ਉਹ ਪਾਣੀ ਚਲਾ ਗਿਆ ਹੈਗਾ। ਨਹੀਂ, ਉਹੀ ਸਾਰੇ ਕੁਐਸਚਨਸ ਡਿਸਕਸ਼ਨਸ ਹੋ ਰਹੀਆਂ ਨਾ, ਵੀ ਜਦੋਂ ਇੱਥੇ ਇੰਨਾ ਇਨਵੈਸਟ ਕੀਤਾ ਯੂਐਸਡੀਏ ਨੇ ਰਿਜ਼ਰਵੋਇਰਸ ਬਣਾਉਣ ਦੇ ਲਈ, ਤੇ ਤੁਸੀਂ ਦੇਖਦੇ ਆ ਇੱਥੇ ਚਾਉਚਲਾ, ਫ੍ਰੈਜ਼ਨੋ, ਮਡੇਰਾ, ਸਾਊਥ ਨੂੰ ਵੀ ਚਲੇ ਜਾਵੋ, ਜਦੋਂ ਤੁਹਾਡੇ ਕੈਨਾਲਸ ਹੀ ਪਾਣੀ ਹੈ ਨਹੀਂ ਗਾ, ਉਹ ਰਿਜ਼ਰਵੋਇਰ 'ਚ ਤਾਂ ਜਾਂਦਾ ਨਹੀਂ, ਉੱਥੋਂ ਫਿਰ ਈਵਨ ਐਕਵਾਫੋਰ ਵੀ ਇਸ ਵਕਤ ਬਹੁਤ ਆਪਰਚੁਨਿਟੀ ਆ, ਜੇ ਪਾਣੀ ਵਾਧੂ ਦਾ ਹੈਗਾ, ਨੌਰਥ 'ਚ ਹੈਗਾ ਹੀ ਆ ਪਾਣੀ ਤਾਂ ਵਾਧੂ। ਮੀਂਹ ਜਿੰਨਾ ਪੈ ਰਿਹਾ ਹੈ। ਹਾਂ, ਉਹਨਾਂ ਨੂੰ ਰੀਚਾਰਜ ਅਸੀਂ ਕਰ ਸਕਦੇ ਹਾਂ, ਪਰ ਜੋ ਪੋਲੀਟੀਕਲ ਐਨਵਾਇਰਨਮੈਂਟ ਆ ਨਾ, ਉਹਦੇ ਥਰੂ ਹਾਲ ਤੱਕ ਨਹੀਂ ਹੋ ਰਿਹਾ। ਚਲੋ ਹੋਪ ਟਰੰਪ ਦੇ ਆਉਣ ਦੇ ਨਾਲ ਲੀਸਟ ਗਾਹਾਂ ਨੂੰ ਪਾਣੀ ਥੋੜਾ ਜਿਹਾ ਹੋਰ ਮਿਲ ਕੇ ਜਿਹੜੇ ਐਕਵਾਫੋਰ ਚਾਰਜ ਹੋਣਗੇ, ਨਹੀਂ ਤਾਂ ਫਿਰ ਕਾਫੀ ਬੁਰੀ ਹਾਲਤ ਹੋਊਗੀ। ਜਿਹੜੇ ਵਾਈਟ ਵਾਟਰ ਚਾਹੇ ਸਿੰਗਲ ਸੋਰਸ ਪਾਣੀ ਵਾਲੇ ਖੇਤ ਆ, ਉਹਨਾਂ ਦੀ ਇਸ ਵਕਤ ਮੀਂਹ ਵੀ ਘੱਟ ਪਿਆ ਗਾ, ਤੇ ਉਹ ਵੀ ਹੋਰ ਇਦੋਂ ਗਾਹਾਂ ਨੀਵੇਂ ਜਾਣ ਤੇ ਪ੍ਰੋਬਲਮਸ ਆਉਣਗੀਆਂ। ਤੇ ਹੀਟ ਸਟ੍ਰੈਸ ਜੇ ਇਸ ਵਾਰ ਵੀ ਪਿਛਲੇ ਵਾਰ ਵਾਂਗੂ ਰਿਹਾ, ਪਾਣੀ ਵੀ ਜੇ ਘਟ ਰਿਹਾ, ਤੇ ਫਿਰ ਤਾਂ ਕਾਫੀ ਵੱਡੀ ਇੱਕ ਚੈਲੰਜ ਆ ਆਪਣੇ ਲਈ। ਨਹੀਂ, ਦੇਖੋ ਚੈਲੰਜ ਤਾਂ ਡੈਫੀਨਿਟਲੀ ਹੈਗੀ ਆ, ਪਰ ਤੁਹਾਨੂੰ ਆਪਾਂ ਨੂੰ ਪ੍ਰੈਕਟਿਸਿਸ ਕਾਫੀ ਚੇਂਜ ਕਰਨੇ ਪੈਂਦੇ ਆ, ਹਨਾ। ਹੁਣ ਜੋ ਬਹੁਤ ਡਿਸਕਸ਼ਨਸ ਆਉਂਦੀਆਂ ਉਹ ਹੈਗੇ ਆ ਵੀ ਜਾਣਦੀ ਜਿਹੜੇ ਬੂਟਾ ਚਾਹੇ ਵਾਈਨਸ ਆ, ਉਹ ਕਿਹੜੇ ਟਾਈਮ ਪਾਣੀ ਚੱਕਦੇ ਆ, ਕਿੰਨਾ ਚੱਕਦੇ ਆ, ਕਦੋਂ ਵੈਪਰੇਸ਼ਨ ਜ਼ਿਆਦਾ ਹੁੰਦੀ ਆ, ਤੇ ਫਿਰ ਹੋਰ ਵੀ ਕਾਫੀ ਸੋਲੂਸ਼ਨਸ ਆ ਰਹੇ ਆ ਜਿਹੜੇ ਲੋਕਾਂ ਨੇ ਟੈਸਟ ਕੀਤੇ ਆ। ਜਿੱਦਾਂ ਜਦੋਂ ਆਪਾਂ ਬੀਚ ਤੇ ਜਾਈਦਾ, ਹੋਰ ਸਮੁੰਦਰ ਤੇ ਜਾਓ, ਉੱਥੇ ਸਨਸਕ੍ਰੀਨ ਲਾ ਦਿੰਦੇ ਆ। ਇਹ ਵੀ ਪਾਊਡਰਸ ਹੈਗੇ ਆ ਜਿਨ੍ਹਾਂ ਨਾਲ ਵੈਪਰੇਸ਼ਨ ਘਟ ਜਾਂਦੀ ਆ ਜਦੋਂ ਹੀਟ ਦੇ ਵਿੱਚ ਹੋਵੇ, ਤੇ ਉਹ ਟਰੀਆਂ ਦੇ ਜਾਣ ਦੀ ਜਿਹੜੀ ਤੁਹਾਡੀ ਗਰਾਊਂਡ ਵੀ ਆ ਨਾ, ਉਹ ਚੋਂ ਪਾਣੀ ਘੱਟ ਚੱਕਿਆ ਜਾਂਦਾ, ਘੱਟ ਵੈਪਰੇਟ ਹੁੰਦਾ। ਟਰੀਆਂ ਚੋਂ ਵੀ ਉਹਨਾਂ ਦੀ ਨੀਡਸ ਘੱਟ ਸਲੋ ਡਾਊਨ ਕੀਤੀ ਜਾਂਦੀ ਆ, ਤੇ ਉਹਦੇ ਨਾਲ ਜਾਣੀ ਦੀ ਲੀਸਟ ਜਿਹੜਾ ਤੁਹਾਡਾ ਕ੍ਰਾਪ ਆ ਉਹਨਾਂ ਡੈਮੇਜ ਨਹੀਂ ਹੁੰਦਾ, ਹਨਾ। ਉਸ ਨਹੀਂ, ਤੋਂ ਡਿਫਰੈਂਟ ਸੋਲੂਸ਼ਨਸ ਇਹ ਆਉਣਗੇ ਜਿਹੜੇ ਕਿ ਟਾਈਮ ਦੇ ਕਲਾਈਮੇਟ ਚੇਂਜ ਤਾਂ ਹੁਣ ਡੈਫੀਨਿਟਲੀ ਹੈਗੀ ਆ, ਜਿਹੜੇ ਉਹਦੇ ਇੰਪੈਕਟਸ ਆ ਉਹਦੇ ਸੋਲੂਸ਼ਨਸ ਵੀ ਆ ਰਹੇ ਆ ਨਾਲੇ ਨਾਲ, ਜੋ ਕਾਫੀ ਚਿਰ ਤੋਂ ਵੀ ਟੈਸਟਿੰਗ ਵੀ ਉਹਨਾਂ ਦੀ ਹੋਈ ਵੀ ਆ। ਇਹ ਤਾਂ ਹੈ ਹੀ ਆ, ਪਰ ਨਾਲ ਇਨਪੁਟ ਕਾਸਟ ਵੀ ਫਿਰ ਵੱਧਦਾ ਹੀ ਆ। ਜਿਹੜਾ ਵੀ ਸੋਲੂਸ਼ਨ ਹੁਣ ਤੁਸੀਂ ਜੇ ਐਡਮਿਨਿਸਟਰ ਕਰਨਾ ਹੈ, ਉਹ ਲਾਉਣਾ ਆ, ਤੇ ਉਹਦਾ ਆਬਵੀਅਸਲੀ ਉਹ ਮਾਇਆ ਦੇ ਨਾਲ ਹੀ ਲੱਗਣਾ ਆ, ਫ੍ਰੀ 'ਚ ਤਾਂ ਲੱਗਣਾ ਨਹੀਂ। ਉਹ ਇਨਪੁਟ ਕਾਸਟ ਅੱਗੇ ਹੀ ਵੱਧਦੀ ਜਾ ਰਹੀ ਹੈ, ਸੋ ਇਹ ਵੀ ਐਡੀਸ਼ਨ ਹੀ ਆ ਵਿੱਚ। ਕਾਫੀ ਚੈਲੰਜਿੰਗ ਟ੍ਰੇਡ ਆਫ ਆ ਵੀ ਜਾਣਦੇ ਜਿਹੜਾ ਅਸੀਂ ਖਰਚਾ ਕਰਦੇ ਹਾਂ ਕਿੱਥੇ ਖਰਚਾ ਕਰੀਏ, ਨਾ। ਜੇ ਤੁਸੀਂ ਜਾਣਦੀ ਐਰਕੀ ਬਿਜਲੀ ਦੇ ਵੀ ਬਿੱਲ ਆਈ ਥਿੰਕ 20% ਤੋਂ ਉੱਪਰ ਹੀ ਵੱਧ ਰਹੇ ਆ। ਪੀਜੀਐਨ ਦਾ ਤਾਂ ਨਾਂ ਲੈਂਦੇ ਡਰ ਲੱਗਦਾ ਹੁਣ ਤਾਂ ਸਾਰਿਆਂ ਨਾਂ ਨੂੰ। ਲੈਂਦੇ ਆ, ਹਨਾ। ਜਾਣਦੀ ਦੁਨੀਆ ਦੇ ਵਿੱਚ ਹਾਲ ਤੱਕ ਇੰਨਾ ਡਿਕਟੇਟਰਸ਼ਿਪ ਕੋਈ ਨਹੀਂ ਹੋਈ ਜੋ ਪੀਜੀਐਨ ਹੈ ਇਸ ਵਕਤ, ਹਨਾ। ਸੱਚੀ ਗੱਲ ਆ ਵਾਕਈ। ਜਿਹੜੇ ਉਹਨਾਂ ਨੇ ਰੇਟਸ ਲਾ ਰਹੇ ਆ, ਲੋਕਾਂ ਨੂੰ ਲਿਟਰਲੀ ਜਾਣੀ ਦੀ ਹੈਂਗ ਕਰ ਰਹੇ ਆ, ਉਹਨਾਂ ਨੂੰ ਮਾਰ ਰਹੇ ਆ, ਹਨਾ। ਹੋਰ ਕੋਈ ਸੋਰਸਿਸ ਹੈ ਨਹੀਂ ਗੇ, ਤੇ ਜਦੋਂ ਤੁਸੀਂ ਪੀਕ ਟਾਈਮ ਤੇ ਚਲੇ ਜਾਵੋ, ਉਹ ਤਾਂ ਫਿਰ ਭੁੱਲ ਹੀ ਜਾਵੋ ਨਾ। ਜਦੋਂ ਤੁਹਾਡੇ ਇਰੀਗੇਸ਼ਨ ਪੰਪ 4 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲਦੇ ਆ, ਉਹ ਜਾਣੀ ਦੀ ਮੀਟਰ ਘੱਟ ਘੁੰਮਦਾ, ਪੈਸੇ ਜ਼ਿਆਦਾ ਘੁੰਮ ਏਦਾਂ ਜਾਂਦੇ। ਇੰਨੀ ਤੇਜ਼ੀ ਨਾਲ ਕਮਾਈ ਨਹੀਂ ਹੁੰਦੀ ਜਿੰਨੀ ਤੇਜ਼ੀ ਨਾਲ ਉੱਡਦੇ ਆ ਉੱਥੇ। ਹਾਂ, ਉਹਨਾਂ ਦੇ ਚੈਲੰਜਸ ਉਹ ਕਾਫੀ ਆ, ਹਨਾ। ਤੇ ਇਸ ਕਰਕੇ ਇਰੀਗੇਸ਼ਨ ਤਾਂ ਜਿੰਨਾ ਫੋਕਸ ਕੀਤਾ ਜਾਵੇ ਓਨਾ ਹੀ ਥੋੜਾ ਗਾ। ਇਸ ਕਰਕੇ ਆਪਾਂ ਗਾਂਹ ਨੂੰ ਵੀ ਫਿਰ ਥੋੜੇ ਚਿਰ ਬਾਅਦ ਗੱਲ ਕਰਾਂਗੇ ਵੀ ਜਿਹੜੀ ਟੈਕਨੋਲੋਜੀ ਆ ਉਹਦੀ ਲੋੜ ਕੀ ਆ, ਕਾਹਤੋਂ ਆ। ਜਿਹੜਾ ਅਸੀਂ ਕਹਿ ਦਿੰਨੇ ਆ ਵੀ ਜਿਹੜੀ ਕਾਰਪੋਰੇਟਸ ਫਾਰਮਿੰਗ ਆ, ਜਿਹੜੇ ਲੱਖ ਏਕੜ ਦੀ ਖੇਤੀ ਕਰ ਰਹੇ ਆ, ਉਹਨਾਂ ਦਾ ਇੰਨਾ ਕਾਸਟ ਹੈ ਨਹੀਂ ਗਾ ਕੰਪੈਰੇਟਿਵਲੀ। ਜਿਹੜੇ ਆਮ ਫੈਮਿਲੀ ਫਾਰਮ ਜਿੱਥੇ ਆਪਣੇ 99.9% ਲੋਕ ਪੰਜਾਬੀ ਖੇਤੀ ਕਰਦੇ ਆ, ਉਹ ਐਗਟੈਕ ਦੀ ਯੂਸੇਜ ਬਹੁਤ ਘੱਟ ਆ, ਨਹੀਂ, ਉਹਦੀ ਵੀ ਆਪਸ਼ਨ ਹੋਊਗੀ। ਕਿਉਂ? ਪਾਣੀ ਤਾਂ ਲਿਮਿਟਿਡ ਆ, ਇਹ ਤਾਂ ਗਿਵਨ ਆ, ਹਨਾ। ਤੇ ਜਿਹੜੇ
ਕ੍ਰਾਪਸ ਵੀ ਇੰਪੈਕਟਸ ਹੋਣਗੇ, ਜਿੱਦਾਂ ਹੁਣ ਲਾਸਟ ਈਅਰ ਹਰ ਇੱਕ ਕ੍ਰਾਪ ਘੱਟੋ ਘੱਟ 15 ਤੋਂ 20% ਉਹਦਾ ਜਾਣੀ ਦੀ ਘੱਟ ਹੋਇਆ ਗਾ, ਯੀਲਡ ਘੱਟ ਹੋਈ ਹੈ। ਯੀਲਡ ਘੱਟ ਹੋਈ ਆ। ਤੇ ਹੂੰ। ਐਤਕੀ ਵੀ ਉਸੇ ਰੂਟੀਨ ਤੇ ਚੱਲ ਰਿਹਾ ਸਾਰਾ ਕੰਮ। ਹੂੰ। ਸਮਾਂ ਦੀ ਜ਼ਿਆਦਾ ਗਾ, ਕਿਉਂ ਜਿੱਥੇ ਮੀਂਹ ਪਿਆ ਹੀ ਨੀ ਗਾ ਉੱਥੇ ਤਾਂ ਪ੍ਰੋਬਲਮਸ ਹੈਗੀਆਂ। ਅੱਛਾ, ਤੇ ਹੁਣ ਚਲੋ ਮੀਂਹ ਪੈਣਾ ਆ, ਖੇਤਾਂ ਦੇ ਵਿੱਚ ਇਸ ਟਾਈਮ ਕਿਹੜਾ ਕੰਮ ਜਿਹੜਾ ਕਰਨ ਵਾਲਾ? ਸਿਟਰਸ ਵਾਲੇ ਤਾਂ ਚਲੋ ਤੜਾਈ ਦੇ ਵਿੱਚ ਲੱਗੇ ਆ, ਉਹਨਾਂ ਦੀ ਤਾਂ ਹਾਰਵੈਸਟਿੰਗ ਹੋ ਰਹੀ ਆ। ਉਹ ਇੱਕ ਵੱਖਰਾ ਇਸ਼ੂ ਉਹਨਾਂ ਨੂੰ ਡਿਫਰੈਂਟ ਆ ਰਿਹਾ, ਉਹਦੇ ਬਾਰੇ ਆਪਾਂ ਬਾਅਦ 'ਚ ਚਰਚਾ ਕਰਦੇ ਹਾਂ। ਬਾਕੀ ਖੇਤਾਂ ਦੇ ਵਿੱਚ ਬਦਾਮਾਂ 'ਚ ਵਾਈਨਸ ਨੂੰ ਲੈ ਕੇ, ਗ੍ਰੇਪਸ ਨੂੰ ਲੈ ਕੇ, ਪਿਸਤਿਆਂ ਨੂੰ ਲੈ ਕੇ, ਵਾਲਨਟ ਨੂੰ ਲੈ ਕੇ ਇਸ ਟਾਈਮ ਖੇਤਾਂ 'ਚ ਕਿਹੜਾ ਕੰਮ ਕਰਨ ਵਾਲਾ ਆ? ਇਸ ਵਕਤ ਜੋ ਮੇਨ ਕੰਮ ਹੋ ਰਿਹਾ ਗਾ, ਉਹ ਹੈਗਾ ਗਾ ਸੈਨੀਟੇਸ਼ਨ ਦਾ। ਓਕੇ। ਕਿ ਜਿਹੜੀ ਤੁਹਾਡੇ ਵੀਡਸ ਹੋਈਆਂ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ, ਹੂੰ। ਹਨਾ। ਰਾਉਂਡ ਅਪ ਸਾਰੇ ਪਾਸੇ ਹੋਣ ਜਾਂਦੀ, ਸਪੈਸ਼ਲੀ ਆਹ ਮੀਂਹ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਪ੍ਰੀ ਇਮਰਜੈਂਟਸ ਕਰਤੀਆਂ, ਬੈਨੀਫਿਟ ਰਹਿਣਗੀਆਂ, ਕਿਉਂ ਮੁੜ ਕੇ ਫਿਰ 3-4 ਮਹੀਨੇ ਵੀਡਸ ਨਹੀਂ ਹੁੰਦੇ, ਓਕੇ, ਹਨਾ। ਠੀਕ ਹੈ। ਸੈਨੀਟੇਸ਼ਨ ਬਹੁਤ ਜ਼ਰੂਰੀ ਆ, ਕਿਉਂ ਡਿਜ਼ੀਜ਼ਸ ਵੀ ਉੱਥੋਂ ਹੀ ਲੱਗਦੀਆਂ, ਤੇ ਜਿਹੜਾ ਤੁਹਾਡੇ ਫਰਟੀਲਾਈਜ਼ਰ ਇਨਪੁਟਸ ਆ ਹੋਰ ਆ ਸਾਰੇ ਉਹ ਵੀਡਸ ਹੀ ਲੈ ਖਿੱਚੀ ਜਾਂਦੇ ਆ, ਹੂੰ। ਹਨਾ। ਫਿਰ ਉਹ ਜ਼ਿਆਦਾ ਪਾਉਣਾ ਪੈਂਦਾ ਗਾ, ਤੇ ਹੂੰ। ਇਸ ਵਕਤ ਉਹ ਚੱਲ ਰਿਹਾ ਗਾ। ਬਾਕੀ ਪ੍ਰੂਨਿੰਗ ਮੋਸਟਲੀ ਖਤਮ ਹੋ ਗਈ ਆ। ਹੂੰ। ਆਮਾਂ 'ਚ ਤਾਂ ਕਾਫੀ ਅਰਲੀ ਹੋ ਗਈ ਸੀ, ਤੇ ਪਰ ਗ੍ਰੇਪਸ ਦੇ ਵਿੱਚ ਵੀ ਉਹ ਲਾਸਟ ਹੀ ਆ, ਕੋਈ ਖੇਤ ਰਹਿੰਦੇ ਜਿਹੜੇ ਪ੍ਰੂਨਿੰਗ ਟਾਈਮ ਨਹੀਂ ਕੀਤੀ ਗੀ, ਹਨਾ। ਅੱਛਾ, ਠੀਕ ਹੈ। ਤੇ ਇੱਕ ਜ਼ਰੂਰ ਆ ਕਿ ਜਦੋਂ ਤੁਸੀਂ ਵਾਈਨ ਗ੍ਰੇਪ ਤੇ ਆਉਂਦੇ ਆ, ਮਕੈਨੀਕਲ ਪ੍ਰੂਨਿੰਗ ਹੁੰਦੀ ਆ। ਜਿਨ੍ਹਾਂ ਨੇ ਅਰਲੀ ਕੀਤੀ ਆ ਦਸੰਬਰ 'ਚ ਕਰ ਦਿੰਦੇ ਆ, ਉਹਨਾਂ ਦਾ ਕ੍ਰਾਪ ਅਰਲੀ ਆ ਜਾਂਦਾ। ਉਹ ਖੇਤ ਦਾ ਬਹੁਤ ਡਿਫਰੈਂਸ ਆ, ਜਿਹੜੇ ਲੇਟ ਕਰਦੇ ਆ ਉਹਨਾਂ ਦੀ ਜਾਣੀ ਦੀ ਉਹ ਪ੍ਰੋਡਕਸ਼ਨ ਵੀ ਉਸੇ ਹਿਸਾਬ ਨਾਲ ਲੇਟ ਐਂਡ ਤੇ ਆਉਂਦੀ ਆ, ਹਨਾ। ਤੇ ਠੀਕ ਹੈ। ਉਹ ਜਿਹੜੇ ਸਕੇਜੂਲ ਬਣੇ ਹੋਏ ਆ ਉਹ ਕਾਫੀ ਜ਼ਰੂਰੀ ਆ, ਹਨਾ। ਬਾਹਲੇ ਖੇਤਾਂ ਦੇ ਵਿੱਚ ਜਿੱਥੇ ਆਪਾਂ ਨੂਣ ਬਾਰੇ ਬਹੁਤ ਗੱਲ ਕੀਤੀ, ਸਾਲਟਸ ਆਉਂਦੀਆਂ ਗੀਆਂ, ਉਹਨਾਂ ਨੇ ਜਿਪਸਮ ਪਾਈ, ਕਿਸੇ ਨੇ ਕੋਈ ਹੋਰ ਸੋਲਿਊਸ਼ਨਸ ਵੀ ਕੀਤੇ। ਬਾਹਲੀ ਰਿਪਿੰਗ ਵੀ ਹੋ ਰਹੀ ਆ ਕਿ ਗਰਾਊਂਡ ਦੇ ਵਿੱਚ ਪਾਣੀ ਲੀਚਿੰਗ ਹੁੰਦਾ ਰਹੇ, ਖੜੇ ਨਾ ਪੜਲ ਨਾ ਹੋਵੇ, ਉਹਨਾਂ ਥੱਲੇ ਨੂੰ ਜਾ ਕੇ। ਆਉਂਦੀ ਸੀ, ਹਨਾ। ਉਹ ਕੰਮ ਸਾਰੇ ਹੋ ਰਹੇ ਆ, ਤੇ ਬਾਕੀ ਫਿਰ ਹੁਣ ਜਦੋਂ ਪਿਸਤੇ ਦੀ ਪ੍ਰੂਨਿੰਗ ਹੋ ਰਹੀ ਆ, ਤੇ ਹੁਣ ਲਾਸਟ ਮਿੰਟ ਇਹੀ ਆ ਕਿ ਗ੍ਰੇਪਸ ਬਦਾਮਾਂ ਦੇ ਵਿੱਚ ਬਲੂਮ ਆ ਰਹੀ ਆ, ਉਹ ਹੋਰ ਲੱਗਦਾ 10 ਕੁ ਦਿਨਾਂ ਦੇ ਵਿੱਚ ਸਾਰੀ ਆ ਜਾਏਗੀ, ਠੀਕ ਹੈ। ਹਨਾ। ਕੀ ਇਹ ਸਹੀ ਵਕਤ ਆ ਜਿਹੜੇ ਕੋਈ ਫਰਟੀਲਾਈਜ਼ਰ ਪਾਉਣ ਦੇ ਲਈ ਜਾਂ ਕੰਪੋਸਟ ਪਾਉਣ ਲਈ ਜਾਂ ਕੋਈ ਕਰਨ ਵਾਲੀ ਆ? ਸਭ ਤੋਂ ਜ਼ਰੂਰੀ ਤਾਂ ਹੈ ਨਾ ਬਈ, ਜਿਹੜੇ ਤੁਹਾਡੇ ਟੈਸਟ ਹੋਏ ਆ, ਹਾਂ, ਹਾਂ। ਉਹਨਾਂ ਟੈਸਟਾਂ ਦੇ ਹਿਸਾਬ ਨਾਲ ਚਾਹੀਦਾ ਕੀ ਆ, ਓਕੇ। ਹਨਾ। ਜੇ ਤੁਸੀਂ ਆਪਾਂ ਬਲਾਈਂਡਲੀ ਚੀਜ਼ਾਂ ਪਾ ਦਿਆਂਗੇ, ਉਹਦਾ ਕਈ ਵਾਰੀ ਅਸਰ ਤਾਂ ਕੀ ਹੋਣਾ, ਉਹਦਾ ਨੈਗੇਟਿਵ ਇਫੈਕਟ ਹੋ ਜਾਂਦਾ, ਹੂੰ, ਹੂੰ, ਹਨਾ। ਹੂੰ। ਕਰਕੇ ਮੋਸਟਲੀ ਜਿਹੜੀ ਗੱਲ ਕਰੀਦੀ ਆ, ਸਾਨੂੰ ਜਿੰਨੇ ਵੀ ਖੇਤਾਂ ਦੇ ਵਿੱਚ ਖਾਦਾਂ ਗੀਆਂ, ਫਰਟੀਲਾਈਜ਼ਰਸ ਆ, ਉਹ ਬੈਲੈਂਸ ਨਾਲ ਪੈਂਦੀਆਂ। ਹੂੰ, 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 ਹੂੰ। ਜੇ ਤੁਸੀਂ ਇੱਕ ਚੀਜ਼ ਦਾ ਜ਼ਿਆਦਾ ਪਾ ਦਿਓਗੇ, ਉਹਨੇ ਇੰਬੈਲੈਂਸ ਕਰ ਦੇਣਾ, ਉਹ ਇੰਬੈਲੈਂਸ ਵੀ ਤੁਹਾਨੂੰ ਘਾਟੇ 'ਚ ਲੈ ਜਾਂਦਾ। ਸਹੀ ਗੱਲ ਆ। ਹਾਂ, ਹੂੰ, ਤੇ ਜਿੱਦਾਂ ਹੁਣ ਕਈ ਥਾਵਾਂ ਤੇ ਨਾਈਟ੍ਰੋਜਨ ਜ਼ਿਆਦਾ ਆਉਂਦੀ ਆ। ਹੂੰ, ਹੂੰ, ਹੂੰ। ਗਰੋਥ ਤੁਹਾਨੂੰ ਬਹੁਤ ਪਰ ਕਰਾਪ ਘੱਟ ਲੱਗੂਗਾ। ਤੇ ਕਈਆਂ ਥਾਵਾਂ ਤੇ ਜਿੱਥੇ ਪੋਟਾਸੀਅਮ ਦੀ ਘਾਟ ਆ, ਉੱਥੇ ਪਹਿਲਾਂ ਲੱਗਦਾ ਵੀ ਜਾਂਦੀ ਕਰਾਪ ਬੜਾ ਸੋਹਣਾ ਗਾ, ਜਦੋਂ ਹੀਟ ਸਟ੍ਰੈਸ ਸਾਈਕਲ ਦੇ ਥਰੂ ਜਾਂਦਾ, ਫਿਰ ਉਹ ਇੱਕਦਮ ਪਾਣੀ ਨਿਕਲ ਜਾਂਦਾ ਤੇ ਪਿੱਛੇ ਰਹਿੰਦਾ ਕੁਝ ਨਹੀਂ ਗਾ, ਹੂੰ। ਹਨਾ। ਉਹ ਕਾਫੀ ਚੈਲੰਜਸ ਆ ਕਿ ਜਿਹੜੇ ਬੈਲੈਂਸ ਫਾਰਮਿੰਗ ਕਰਨੀ ਆ, ਹੁਣ ਜਿਹੜੇ ਤੁਹਾਡੇ ਸੋਇਲ ਦੇ ਸਟਰਕਚਰ, ਮਿੱਟੀ ਦਾ ਸਟਰਕਚਰ ਤਾਂ ਚੇਂਜ ਹੁੰਦਾ ਤਾਂ ਨਹੀਂ, ਪਰ ਜੋ ਕੋਈ ਇੰਪੈਕਟ ਥੋੜਾ ਘਣਾ ਪੈਣਾ, ਉਹ ਹੁਣ ਪਾਇਆ ਜਾਂਦਾ ਵਿੰਟਰ ਦੇ ਵਿੱਚ, ਕਿਉਂ ਉਦੋਂ ਰੂਟਸ ਇਨਐਕਟਿਵ ਵਾਲੇ ਐਕਟਿਵ ਨਹੀਂ ਹੁੰਦੇ, ਤੇ ਮਾਈਕਰੋਬਸ ਵੀ ਪਾਉਣ ਦਾ ਹੁਣ ਗੁੱਡ ਵਕਤ ਆ? ਪਰਫੈਕਟ ਟਾਈਮਿੰਗ ਆ ਹੁਣ, ਮੀਂਹ ਹਨਾ। ਤੋਂ ਪਹਿਲਾਂ ਜਾਂ ਮੀਂਹ ਤੋਂ ਬਾਅਦ 'ਚ ਜਾਂ ਜਦੋਂ ਮਰਜ਼ੀ? ਨਹੀਂ, ਜਦੋਂ ਮਰਜ਼ੀ, ਕਿਉਂ ਇਸ ਵਕਤ ਨਾ ਜਦੋਂ ਸੋਇਲ ਵੈਟ ਹੁੰਦਾ, ਹੂੰ। ਜਦੋਂ ਉਹਦੇ ਵਿੱਚ ਸੋਇਲ ਵੈਟਨੈਸ ਦੇ ਵਿੱਚ ਨਾ ਮਾਈਕਰੋਬਸ ਦੀ ਗਰੋਥ ਬਹੁਤ ਹੁੰਦੀ ਆ।
ਅੱਛਾ, ਠੀਕ ਹੈ, ਹਨਾ। ਨਮੀ ਵਧੀਆ ਲੱਗਦੀ ਉਹਨਾਂ ਨੂੰ। ਹਾਂ, ਜਦੋਂ ਜ਼ਿਆਦਾ ਗਰੋਥ ਹੋਵੇ, ਉਹਨੇ ਜ਼ਿਆਦਾ ਕਨਵਰਟ ਕਰ ਦੇਣਾ ਜਿਹੜਾ ਫਰਟੀਲਾਈਜ਼ਰ ਤੋਂ ਆਪਾਂ ਗਰਾਊਂਡ 'ਚ ਪਾਇਆ, ਉਹ ਸਿੱਧਾ ਤਾਂ ਕੁਝ ਵੀ ਨਹੀਂ ਲੱਗਦਾ ਜਿੰਨਾ ਵੀ ਨਹੀਂ ਪਾਇਆ, ਲੱਗਦੀ। ਹੂੰ, 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 ਹਨਾ। ਹੂੰ। ਤੇ ਉਹ ਮਾਈਕਰੋਬਸ ਹੀ ਆਪਣੇ ਤੱਤ ਆ ਜਿਹੜੇ ਚਾਹੇ ਜਿਹਨਾਂ ਨੇ ਕੰਪੋਸਟ ਪਾਇਆ, ਉਹ ਬਹੁਤ ਬੈਨੀਫਿਟ ਹੁੰਦੇ ਆ ਇਸ ਵਕਤ। ਜਿੰਨੀ ਉਹਨਾਂ ਦੀ ਕਨਵਰਸ਼ਨ ਜ਼ਿਆਦਾ ਹੋਊਗੀ, ਉਹਨਾਂ ਦੀ ਪਾਪੂਲੇਸ਼ਨ ਵਧੂ, ਓਨੇ ਜਿਹੜੇ ਰੂਟਸ ਦੇ ਡਿਜ਼ੀਜ਼ ਘਟਣਗੇ ਤੇ ਰੂਟਸ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ। ਤੇ ਠੀਕ ਹੈ। ਜੇ ਤੁਸੀਂ ਦੇਖੋ ਜਨਵਰੀ ਦੇ ਵਿੱਚ ਰਿਲੇਟਿਵਲੀ ਟੈਂਪਰੇਚਰ ਲੋ ਰਹਿੰਦੇ ਆ, ਹਾਂਜੀ। ਹੂੰ, ਹਨਾ। ਹੂੰ। ਤੇ ਜਿਹਦਾ ਕਰਕੇ ਅਸੀਂ ਪਹਿਲਾਂ ਜਿਹੜੇ ਫਰਟੀਲਾਈਜ਼ਰ ਉਹ ਸਾਰੇ ਅਪ੍ਰੈਲ ਤੋਂ ਪਹਿਲਾਂ ਕੈਨ 17 ਜ਼ਿਆਦਾ ਪਾਈ ਦੀ ਆ। ਹੂੰ, ਠੀਕ ਹੈ। ਹੂੰ, ਉਹ ਜਿਹੜੇ ਲੈਵਲ ਤੇ ਆ, ਉਹ ਇੱਕਦਮ ਲੱਗਦੀ ਆ ਤੇ ਮਹਿੰਗੀ ਪੈਂਦੀ ਆ, ਥੋੜ੍ਹੀ ਆ, ਪਰ ਉਦੋਂ ਚੋਇਸ ਨਹੀਂ ਹੁੰਦਾ ਕੋਈ। ਹੂੰ, ਤੇ ਫਿਰ ਜਿੱਦਾਂ ਯੂਰੀਆ ਚਾਹੇ UN-32 ਆ, ਉਹ ਜਾ ਕੇ ਜਦੋਂ ਗਰਮੀ ਹੋ ਜਾਂਦੀ 70-80 ਡਿਗਰੀ ਮੁੜ ਕੇ ਉਹ ਐਕਟੀਵੇਟ ਹੁੰਦੇ ਆ, ਥੋੜ੍ਹਾ ਘਣਾ ਜਾਣੀ ਦੀ ਨਾ ਉਹ ਉਹਨਾਂ ਤੇ ਸਵਿਚ ਹੋ ਜਾਂਦਾ। ਤੇ ਸੋ ਇਸ ਕਰਕੇ ਜਿੰਨੇ ਵੀ ਹੁਣ ਬਾਹਲੇ ਜਿਹੜੇ ਲੋਕਾਂ ਦੇ ਫਾਸਫੇਟਸ ਆ, ਜਿਹੜੇ ਜਾਂਦੀ ਟਰੀਆਂ ਦੀ ਹੈਲਪ ਚੱਕਣ ਦੀ ਹੈਲਪ ਕਰਦੇ ਆ। ਹੂੰ, ਹੂੰ। ਉਹ ਜੇ ਜਨਵਰੀ, ਫਰਵਰੀ ਦੇ ਵਿੱਚ ਪਹਿਲਾਂ-ਪਹਿਲਾਂ ਪੈ ਜਾਣ ਮਿਡਲ ਤੋਂ, ਉਹ ਬਹੁਤ ਬੈਨੀਫਿਟ ਰਹਿੰਦੇ ਆ। ਕਿਉਂ ਜੇ ਤੁਹਾਡੀ ਟਰੀ ਦੀ, ਪਲਾਂਟ ਦੀ, ਚਾਹੇ ਬਦਾਮ ਆ, ਚਾਹੇ ਪਿਸਤਾ, ਚਾਹੇ ਗ੍ਰੇਪਸ ਆ, ਜੇ ਉਹਨਾਂ ਵਿੱਚ ਪਹਿਲਾਂ ਹੀ ਐਨਰਜੀ ਜ਼ਿਆਦਾ ਲੈਵਲ ਹੋਵੇ ਨਿਊਟ੍ਰੀਐਂਟਸ ਦੀ, ਉਹ ਕ੍ਰਾਪ ਪਹਿਲਾਂ ਤੋਂ ਜ਼ਿਆਦਾ ਸੈੱਟ ਹੋ ਜਾਂਦਾ ਤੇ ਉਹਦੇ ਆਪਰਚੁਨਿਟੀਜ਼ ਵੱਧ ਜਾਂਦੀਆਂ। ਜੇ ਸਟ੍ਰੈਸ ਵੀ ਆਵੇ, ਉਹ ਸਟ੍ਰੈਸ ਝੱਲ ਜਾਂਦੇ ਆ ਹੀਟ 'ਚ। ਹੂੰ, ਹਨਾ। ਠੀਕ ਹੈ। ਤੇ ਮੋਸਟਲੀ ਤਾਂ ਜਿਹੜਾ ਵੀਕੈਸਟ ਪਾਰਟ ਆ, ਉਹਨੇ ਪਹਿਲਾਂ ਹੀ ਜਾਣੀ ਦੀ ਮਰਨਾ ਸ਼ੁਰੂ ਹੋ ਜਾਂਦਾ ਗਾ। ਉਹ ਸਭ ਤੋਂ ਪਹਿਲਾਂ ਉੱਥੇ ਇਫੈਕਟ ਪਊਗਾ ਜਿੱਥੇ ਤੁਹਾਡਾ ਮਾੜਾ ਖੇਤ ਮਾੜੇ ਟਰੀ ਹੋਣ, ਗਰੋਥ ਨਾ ਹੋਵੇ ਜਿਹੜੀ ਚੀਜ਼ ਦੀ, ਉੱਥੇ ਪਹਿਲਾਂ ਉਹਨਾਂ ਨੇ ਜਾਣੀ ਦੀ ਕ੍ਰਾਪ ਉੱਥੋਂ ਪਹਿਲਾਂ ਜਾਊਗਾ। ਠੀਕ ਹੈ। ਹੂੰ, ਜੀ, ਜਿਹੜੇ ਲਾਜ਼ ਆਫ ਨੇਚਰ ਦੇ ਆ ਚੱਲਦੇ। ਬਿਲਕੁਲ। ਅੱਛਾ, ਹਾਂਜੀ। ਮੈਂ ਦੇਖਿਆ ਸੀਗਾ ਤੁਹਾਡੇ ਪੱਗ ਦੇ ਗਰੁੱਪ ਦੇ ਵਿੱਚ ਮੱਖੀਆਂ ਨੂੰ ਲੈ ਕੇ ਇਸ ਟਾਈਮ ਚਿੰਤਾ ਜਿਹੜੀ ਉਹ ਜਤਾਈ ਜਾ ਰਹੀ ਆ, ਮਿਲ ਨਹੀਂ ਰਹੀਆਂ। ਕੀ ਸਮੱਸਿਆ ਕੀ ਆ ਰਹੀ ਹੈ ਇਸ ਟਾਈਮ ਫਾਰਮਰਸ ਨੂੰ? ਇਹ ਬੀਜ ਨੂੰ ਲੈ ਕੇ ਕੀ ਇਸ਼ੂ ਆਇਆ ਪਿਆ ਆ? ਆਈ ਥਿੰਕ ਕਰਨਦੀਪ ਰਾਜ ਕਰਨਵੀਰ ਕਾਫੀ ਪ੍ਰੋਬਲਮਸ ਆ ਗਈ ਇੱਕਦਮ। ਹੂੰ, ਹੂੰ। ਕੀ ਚੱਕਰ ਰੀਜ਼ਨ ਪੈ ਗਿਆ? ਇਹ ਆ ਕਿ ਮਾਰਕੀਟ ਮੈਨੀਪੁਲੇਟਿਡ ਹੋ ਰਹੀ ਆ, ਹੂੰ, ਹੂੰ, ਹੂੰ। ਹਨਾ। ਅੱਛਾ, ਇੱਥੇ ਜਿਹੜੇ ਮੋਸਟਲੀ ਬੀਜ ਲੈ ਕੇ ਆਉਂਦੇ ਆ ਕੈਲੀਫੋਰਨੀਆ 'ਚ, ਉਹ ਬ੍ਰੋਕਰ ਆ, ਆਪਦੇ ਬੰਦਿਆਂ ਦੀਆਂ ਬਹੁਤ ਘੱਟ ਆ ਬੀਜ। ਅੱਛਾ, ਬਾਹਰੋਂ ਲੈ ਕੇ ਆਉਂਦੇ ਆ ਉਹ? ਬਾਹਰੋਂ ਲੈ ਕੇ ਆਉਂਦੇ ਆ, ਕੋਈ ਟੈਕਸਸ 'ਚੋਂ ਆਉਂਦੀ ਆ, ਕੋਈ ਫਲੋਰੀਡਾ 'ਚੋਂ, ਕੋਈ ਇੱਥੋਂ ਜਾਰਜੀਆ 'ਚੋਂ ਆਉਂਦੀਆਂ, ਕੁਝ ਮਿਸ਼ੀਗਨ ਤੋਂ ਆ ਰਹੀਆਂ ਹੈਗੀਆਂ। ਉਹ ਡਿਫਰੈਂਟ ਜਿੱਥੇ ਠੰਡੇ ਥਾਂ ਤੇ ਬੀਜ ਜ਼ਿਆਦਾ ਇਹਦੇ ਹੁੰਦਾ ਨਾ। ਔਖੀ ਰਹਿੰਦੀ ਆ। ਹੂੰ, ਹਾਂ, ਟੈਂਪਰੇਚਰ ਠੀਕ ਹੋਵੇ ਉੱਥੇ, ਹਨਾ, ਹੂੰ, ਉਹਨਾਂ ਹੂੰ, ਦੀ ਲਾਈਫ ਜ਼ਿਆਦਾ ਹੈਗੀ ਤੇ ਉਹ ਬੇਸਿਕਲੀ 1-2 ਚੀਜ਼ਾਂ ਹੋਈਆਂ ਗੀਆਂ। ਹੂੰ, ਹੂੰ। ਜਿਹੜੀ ਬੀ ਦੀ ਪ੍ਰਾਈਸਿਸ ਆ, ਉਹ ਥੋੜ੍ਹੀਆਂ ਜਿਹੀਆਂ ਪਿਛਲੇ ਸਾਲਾਂ ਨਾਲੋਂ ਘਟੀਆਂ ਉਹ ਪਹਿਲਾਂ, ਅੱਛਾ, ਹਨਾ। ਪਹਿਲਾਂ ਬੀ ਹਾਈਵਜ਼ ਜਾਣੀ ਦੀ ਉਹ ਲਾਸਟ ਈਅਰ 160, 170 ਤੱਕ ਵੀ ਦਿੰਦੇ ਸੀ। ਐਰਕੀ ਸ਼ੁਰੂ ਹੋਏ 180, 185, 90 ਤੋਂ, ਹਨਾ। ਠੀਕ ਹੈ। ਤੇ ਬਾਹਲੇ ਜਿਹੜੇ ਫਾਰਮਰ ਸੀਗੇ, ਉਹਨਾਂ ਨੇ ਅ, ਜਾਣੀ ਦੀ ਬੀਜ ਨਹੀਂ ਲਈਆਂ ਪਹਿਲਾਂ, ਸ਼ਾਪ ਅਰਾਊਂਡ ਹੁੰਦੀਆਂ ਰਹੀਆਂ, ਹਨਾ। ਤੇ ਕਈ ਕਈ ਬ੍ਰੋਕਰਸ ਹੈਗੇ ਆ ਜਿਹੜੇ ਜਾਣੀ ਦੀ ਅਗਲੇ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਬੀਜ ਦੇ ਦਿਆਂਗੇ, ਹਨਾ। ਤੇ ਹੁਣ ਨੈਕਸਟ ਵੀਕ ਨੂੰ ਬਲੂਮ ਆ ਰਹੀ ਆ, ਹਨਾ। ਤੇ ਹੂੰ। ਬੀਜ ਬੀਜ ਕਈ ਜਿਹੜੇ ਵੱਡੇ ਬੀ ਹਾਊਸਸ ਆ, ਉਹਨਾਂ ਨੇ ਡੀਕਮਿਟ ਕਰਤੀ। ਅੱਛਾ, ਨਾ ਹੀ ਕਰ ਗਏ, ਮੁੱਕਰ ਗਏ। ਉਹ ਹਾਂ, ਕਹਿੰਦੇ ਸਾਡੀਆਂ ਬੀਜ ਮਰ ਗਈਆਂ ਤੇ ਬਈ ਅਸੀਂ ਸਪਲਾਈ ਨਹੀਂ ਕਰ ਸਕਦੇ, ਐਂਡ ਆਫ ਸਟੋਰੀ, ਹਨਾ। ਤੇ ਹੂੰ, ਹੁਣ ਉਹ ਕਈ ਫਿਰ ਬੀਜ ਹੈਗੀਆਂ ਗੀਆਂ, ਜਿਨ੍ਹਾਂ ਨੇ ਅੱਜ ਤੋਂ 2 ਹਫ਼ਤੇ ਪਹਿਲਾਂ ਬੀ ਦੀ ਪ੍ਰਾਈਸ 190 195 ਸੀ। ਇਸ ਵਕਤ ਉਹ 225 230 ਤੇ ਚਲੇ ਗਏ ਆ ਤੇ ਹੂੰ, ਕਈ ਹੂੰ। 250 ਤੇ ਬੈਠੇ ਆ। ਬਈ ਅੱਛਾ, ਬੀਜ ਤਾਂ ਚਾਹੀਦੀਆਂ ਹੀ ਚਾਹੀਦੀਆਂ, ਠੀਕ ਆ। ਹਨਾ। ਇੱਕ ਜਿਹੜੀ ਹਾਈਵ ਹੁੰਦੀ ਆ, ਉਹ 1 ਏਕੜ ਦੀ ਇੱਕ ਚਾਹੀਦੀ ਹੁੰਦੀ, ਕਿੱਦਾਂ ਕੀ ਸਿਨੈਰੀਓ ਕੀ ਹੁੰਦਾ ਹੈ ਯੂਜੂਅਲੀ? ਹਾਂ, ਉਹਦੇ ਵਿੱਚ ਨਾ 8 ਕੁ ਫਰੇਮ ਹੁੰਦੇ ਆ, ਹੂੰ, ਹੂੰ। ਹਨਾ। ਤੇ 8 ਦੇ ਨਾਲ ਉਹ ਨਫ ਹੋ ਜਾਂਦੀਆਂ, ਜਾਣੀ ਦੀ 1.5 ਕੁ ਹਾਈਵ ਯੂਜ਼ ਕਰਦੇ ਆ, 1.5 1 ਤੋਂ ਏਕੜ ਲਈ? ਹਾਂ, 1 ਏਕੜ ਲਈ।
ਠੀਕ ਹੈ। ਡਿਮਾਂਡ ਕਾਫੀ ਆ, ਹੈਨਾ। ਹੂੰ, ਜੇ ਹੂੰ, ਹੂੰ। ਦੇਖੋ ਬਦਾਮ ਬੀਜ ਨਾ ਲੋੜ ਹੋਵੇ ਬਦਾਮਾਂ ਨੂੰ, ਇੱਥੋਂ ਦੀ ਬੀ ਇੰਡਸਟਰੀ ਮਰ ਜੇ। ਕਿਉਂ? ਹੋਰ ਅੱਛਾ। ਕਿਸੇ ਪਾਸੇ ਉਹਨਾਂ ਦਾ ਰੈਵਨਿਊ ਨਹੀਂ ਗਾ, ਉਹ ਸਿਰਫ ਬਦਾਮਾਂ ਤੋਂ ਪੈਸੇ ਬਣਾਉਂਦੇ ਆ, ਹੂੰ, 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 ਹੈਨਾ। ਹੂੰ। ਕਿਉਂ? ਸਾਡੀ ਵਿੰਡੋ ਬਹੁਤ ਸ਼ੋਰਟ ਆ। ਬਾਕੀ ਦੇ ਕਰਾਪਸ ਹੈਗੇ ਆ, ਪਰ ਉਹਨਾਂ ਨੂੰ ਉਹ ਕਰਾਪ ਦੇ ਏਕਰੇਜ ਬਹੁਤ ਘੱਟ ਆ ਕਿ ਬੀਜ ਸਰਪਲਸ ਹੋ ਜਾਂਦੀਆਂ, ਹੂੰ, 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 ਹੂੰ। ਹਨਾ। ਇਹੀ ਬੀ ਤੁਹਾਨੂੰ $20-25 ਦੀਆਂ ਗਾਂਹ ਜਾ ਕੇ ਅਪ੍ਰੈਲ 'ਚ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਹੂੰ। ਹਨਾ। ਸੋ ਬੇਸਿਕਲੀ ਉਹ ਵੀ ਬੀਜ ਵਾਲਿਆਂ ਨੇ ਐਤਕੀ ਦੇਖਿਆ ਵੀ ਜਾਂਦੇ ਅਸੀਂ ਕਿੱਦਾਂ ਕਮਾਈ ਜ਼ਿਆਦਾ ਕਰੀਏ, ਉਹਨਾਂ ਡੀਕਮਿਟ ਕਰਤੀ। ਹੁਣ ਲਾਸਟ ਮਿੰਟ ਤੇ ਸਕ੍ਰੈਂਬਲ ਹੋ ਰਹੀ ਆ, ਤੇ ਅੱਜ ਮੈਂ ਘੱਟੋ ਘੱਟ 7-8 ਜਿਹੜੇ ਮੇਨ ਬੀ ਕੀਪਰਸ ਆ ਉਹਨਾਂ ਨਾਲ ਵੀ ਗੱਲਾਂ ਹੋਈਆਂ, ਹੂੰ। ਹਨਾ। ਤੇ ਇੱਕ ਗੱਲ ਹੀ ਉੱਥੇ ਮੁੜ ਕੇ ਆਉਂਦੀ ਆ ਵੀ ਜਾਣੀ ਦੀ ਹਫ਼ਤਾ ਲੱਗੂ ਸਾਨੂੰ ਇੱਥੇ ਲਿਆਉਣ ਨੂੰ, ਤੇ ਪ੍ਰਾਈਸ 225 ਤੋਂ ਲੈ ਕੇ 230 ਤੱਕ ਆ। ਅੱਛਾ, ਤੇ ਠੀਕ ਹੈ। ਬਾਕੀ ਹੈਗਾ ਵੀ ਪੈਸੇ ਅੱਧੇ ਪਹਿਲਾਂ ਪੇ ਕਰੋ ਤੇ ਅੱਧੇ ਜਿੱਦੇ ਡਿਲੀਵਰੀ ਹੋਈ ਉਦੋਂ ਕਰੋ ਅਪਫਰੰਟ, ਹਨਾ। ਠੀਕ ਆ। ਉਹਦੇ ਨਾਲ ਇਉਂ ਵੀ ਆ ਕਿ ਬਾਹਲੇ ਗਰੋਅਰਸ ਪੇ ਨਹੀਂ ਕਰਦੇ। ਕਈਆਂ ਦੇ ਬਿਲਸ ਐਂਡ ਤੱਕ ਚਲੇ ਗਏ ਆ, ਉਹਨਾਂ ਨੇ ਹਾਲੇ ਬੀ ਵਾਲਿਆਂ ਨੂੰ ਪੇ ਨਹੀਂ ਕੀਤਾ। ਓਕੇ। ਉਹ ਵੀ ਕਾਫੀ ਚੈਲੰਜਸ ਆਉਂਦੇ ਆ, ਆਉਂਦੇ ਆ। ਹਨਾ। ਤੇ ਹੂੰ। ਫਿਰ ਉਹ ਸਾਰੀ ਜਿੱਦਾਂ ਹੁਣ ਇੰਡਸਟਰੀ ਆ, ਫਿਰ ਉਹ ਉਸ ਹਿਸਾਬ ਨਾਲ ਹੋ ਰਹੀ ਆ, ਪਰ ਇੰਨਾ ਹੈ ਵੀ ਇਹਦੇ ਅਲਟਰਨੇਟਿਵ ਸੋਲਿਊਸ਼ਨਸ ਹੈਗੇ ਆ। ਜੇ ਬੀਜ ਵੀ ਨਹੀਂ ਮਿਲਦੀਆਂ ਹਾਂ। ਤੁਹਾਨੂੰ ਥੋੜੀ ਘਣੀ ਮਿਹਨਤ ਹੋਰ ਕਰਨੀ ਪੈਣੀ ਆ। ਕੀ ਸੋਲਿਊਸ਼ਨ ਹੈ ਇਹਦੀ ਥਾਂ ਤੇ ਫਿਰ? ਨਹੀਂ, ਇੱਕ ਤਾਂ ਦੇਖੋ ਜਦੋਂ ਆਪਾਂ 2 ਚੀਜ਼ਾਂ ਹੈਗੀਆਂ, ਜਿਹੜੀ ਪੋਲਿਨੇਸ਼ਨ ਆ ਨਾ ਬਦਾਮਾਂ ਦੀ, ਹੂੰ। 70% ਪੋਲਿਨੇਸ਼ਨ ਹਵਾ ਕਰਦੀ ਆ। ਫਿਰ ਪੱਖੇ ਲਾਉਣੇ ਪੈਣੇ ਲੱਗਦਾ। ਜੀ ਹਾਂ, ਉਹਨੇ ਪੱਖੇ ਉੱਥੇ ਗੱਲ ਜਾ ਰਹੀ ਆ, ਹਨਾ। ਹੁਣ ਹੂੰ। ਜਦੋਂ ਜਿਹੜੇ ਬੰਦੇ ਪੋਲਨ ਛਿੜਕਦੇ ਆ ਉੱਪਰ, ਹੂੰ, ਹੂੰ। ਮੱਖੀਆਂ ਵੀ ਪੋਲਨ ਇੱਕ ਫੁੱਲ ਤੋਂ ਲੈ ਕੇ ਦੂਜੇ ਤੇ ਲੈ ਕੇ ਜਾਂਦੀਆਂ, ਫਿਰ ਉੱਥੋਂ ਫਿਰ ਉਹ ਜਾਣੀ ਦੀ 25% ਹੁੰਦਾ, ਜਿੰਨੇ ਫੁੱਲ ਹੁੰਦੇ 25% ਨੱਟ ਬਣਦੇ ਆ, ਠੀਕ ਹੈ, ਹਾਂਜੀ। ਹਨਾ। ਹੂੰ, ਹੂੰ। ਤੇ ਪੋਲੀਨੇਟ ਹੁੰਦੇ ਆ, ਤੇ ਉਹ ਮੱਖੀਆਂ ਵਾਲੇ ਕੰਮ ਮੁੜ ਕੇ ਫਿਰ ਉਹ ਪੋਲਨ ਹਵਾ 'ਚ ਸਿੱਟ ਦਿੰਦੇ ਆ। ਉਹ ਹੂੰ। ਨਾ ਜੇ ਉੱਥੇ ਲੈਂਡ ਹੋ ਜੇ ਤਾਂ ਉਹ ਇਫੈਕਟਿਵ ਹੋ ਜਾਂਦਾ। ਤੇ ਕਈ ਠੀਕ ਹੈ। ਫਾਰਮਰਸ ਦੀ ਇਹ ਵੀ ਪ੍ਰੈਕਟਿਸਿਸ ਹੈਗੀਆਂ ਗੀਆਂ ਕਿ ਉਹ ਬੀਜ ਯੂਜ਼ ਨਹੀਂ ਕਰਦੇ। ਉਹ ਫਿਰ ਕੀ ਕਰਦੇ ਉਹਦੀ ਥਾਂ ਤੇ? ਉਹ ਤੁਹਾਡੇ ਆਪਦੇ ਨਾ ਜਿਹੜੇ ਤੁਸੀਂ ਮਸ਼ੀਨਾਂ ਨਾਲ ਸਪਰੇਆਂ ਕਰਦੇ ਆ, ਉਹ ਹਵਾ ਬਹੁਤ ਬਲੋ ਕਰਦੇ ਆ। ਅੱਛਾ, ਉਹ ਘੁਮਾ ਦਿੰਦੇ ਆ ਟਰੈਕਟਰ ਫਿਰ ਹਵਾ ਉਹ ਵਾਲਾ। ਟਰੈਕਟਰ ਖਾਲੀ ਘੁਮਾ ਦਿੰਦੇ ਆ, ਕੱਲੀ ਹਨਾ। ਹਵਾ ਹੀ ਛੱਡੋ। ਹਾਂ, ਉਹ ਕਿੰਨੇ ਵਾਰੀ ਘੁਮਾਉਣਾ, ਕਿੱਦਾਂ ਘੁਮਾਉਣਾ, ਕੀ ਕਰਨਾ, ਉਹ ਆਪਾਂ ਦੱਸ ਸਕਦੇ ਆ। ਉਹਦੇ ਨਾਲ ਜਾਣੀ ਦੀ ਉਹ ਹੁੰਦਾ ਕੀ ਆ ਕਿ ਪੋਲਨ ਜਿਹੜਾ ਮੱਖੀਆਂ ਕੈਰੀ ਕਰਦੀਆਂ ਨਾ, ਹੂੰ, ਹੂੰ। ਪੋਲਨ ਹਵਾ ਨਾਲ ਉਡਾ ਦਿੰਦੇ ਆ ਵੀ ਨੱਫ ਉਹ ਇਫੈਕਟ ਉੱਥੇ ਕਿ ਨਹੀਂ ਚਲਾ ਜਾਂਦਾ। ਪਰ ਇਹ 'ਚ ਇੱਕ ਆਪਸ਼ਨ ਵੀ ਬਣ ਜਾਂਦੀ ਹੈ ਆਪਣੇ ਬੰਦਿਆਂ ਨੂੰ, ਤੇ ਫਿਰ ਮੱਖੀਆਂ ਹੀ ਪਾਲ ਲੈਣੀਆਂ ਚਾਹੀਦੀਆਂ, ਉਹ ਵੀ ਇੱਕ ਇਨਕਮ ਦਾ ਸੋਰਸ ਬਣ ਸਕਦਾ ਹੈ। ਹੈਗਾ, ਪਰ ਮਿਹਨਤ ਕਰਨੀ ਬਹੁਤ ਪੈਂਦੀ ਆ। ਮਸਲਾ ਮਸਲਾ ਤਾਂ ਹੁਣ ਜਦੋਂ ਖੇਤੀਬਾੜੀ ਜਾ ਕੇ ਮਿਹਨਤ ਤਾਂ ਕਰਨੀ ਹੀ ਪੈਣੀ ਆ। ਹਾਂ, ਡਿਪੈਂਡ ਕਰਦਾ ਨਾ ਵੀ, ਹਨਾ। ਮੋਸਟਲੀ ਕੋਈ ਜਾ ਕੇ ਕੋਸਟਲ ਏਰੀਆ 'ਚ ਰੱਖਦਾ, ਕਿਤੇ ਕੋਈ ਕਿਤੇ ਰੱਖਦਾ ਸਾਰਾ ਸਾਲ, ਹਾਂ, ਹਨਾ। ਹਾਂ। ਤੇ ਨਹੀਂ, ਇਹਦੇ 'ਚ ਹੈਗੀ ਆ ਜਾਂਦੀ ਇਨਕਮ ਸੋਰਸ, ਕੋਈ ਵੀ ਏਦਾਂ ਨਹੀਂ। ਪਰ ਜਿਹੜੇ ਹੁਣ ਲੋਕ ਅਲਟਰਨੇਟਿਵ ਸੋਲਿਊਸ਼ਨਸ ਵੀ ਦੇਖ ਰਹੇ ਆ ਨਾ, ਵੀ ਜੇ ਹਾਂ, ਹਾਂ, ਹਾਂ। 70% ਹਵਾ ਨੂੰ ਪੋਲੀਨੇਟ ਕਰਦਾ, 25 ਬੀਜ਼ ਕਰਦੀਆਂ, ਹੂੰ, ਕਿਉਂ ਹੂੰ, ਨਾ ਹੂੰ। ਅਸੀਂ ਹਵਾ ਹੀ ਵਧਾ ਦਈਏ ਜੇ। ਹੈਂ। ਤੇ ਉਹ ਜਦੋਂ ਟੀਆਂ 'ਚ ਮਾਰਦੇ ਆ, ਉਹਦੇ ਨਾਲ ਇਫੈਕਟ ਪੈ ਜਾਂਦਾ। ਹੁਣ ਕਈ ਜਿਹੜੇ ਪੋਲਨ ਛਿੜਕਦੇ ਆ ਨਾ, ਹੂੰ, ਹੂੰ, ਹੂੰ। ਪੋਲੀਨੇਟ ਕਰਨ ਨੂੰ, ਉਹਨਾਂ ਦਾ ਵੀ ਉਹ ਹੈ ਦੇ ਵਿਚਾਲੇ ਜੇ ਮਰਦੇ ਆ, ਹਨਾ। ਉਹਨਾਂ ਦਾ ਫਿਰ ਤੇ ਉਹਦੇ ਪਰਸੈਂਟੇਜ ਨਾਲ ਕੀ ਰਹਿੰਦਾ ਉਹ ਕਈ ਯੂਜੂਅਲੀ? ਪੋਲਨਸ ਵੀ ਠੀਕ ਹੈ। ਜਸਬੀਰ ਜੀ, ਉਹਨਾਂ ਦਾ ਫਿਰ ਪਰਸੈਂਟੇਜ ਨਹੀਂ, ਕੀ ਰਹਿੰਦਾ ਆ, ਜਿਹੜੀ ਪੋਲੀਨੇਸ਼ਨ ਦੀ, ਮਤਲਬ ਵੀ ਸਕਸੈਸਫੁਲ ਪੋਲੀਨੇਸ਼ਨ ਦਾ ਕੀ ਪਰਸੈਂਟੇਜ ਰਹਿੰਦਾ ਜਦੋਂ ਆਪਾਂ ਅਲਟਰਨੇਟ ਵਰਕ ਅਰਾਊਂਡ ਲੱਭਦੇ ਆ? ਐਕਚੁਅਲੀ ਸੱਚ ਗੱਲ ਤਾਂ ਇਹ ਆ ਵੀ ਜਿੰਨੇ ਵੀ ਪੇਪਰ ਛਪੇ ਆ ਨਾ, ਹਾਂ, ਹਾਂ। ਉਹਦੇ ਜਿਹੜੀ এনवायरमेंट ਆ, ਉਹਦਾ ਵੇਰੀਏਬਲ ਸਭ ਤੋਂ ਵੱਡਾ ਗਾ। ਹਾਂਜੀ। ਉਹ ਹੂੰ। ਆਪਦਾ ਉਸ ਟਾਈਮ ਦਾ ਡੇਟਾ ਪ੍ਰੈਜ਼ੈਂਟ ਕਰ ਦਿੰਦੇ ਆ, ਪਰ ਉਹਦੇ ਨਾਲ ਕੋਰਿਲੇਸ਼ਨ 0 ਹੀ ਆ। ਹਰ ਵਾਰੀ ਡਿਫਰੈਂਟ ਹੁੰਦਾ ਕਹਿਣ ਦਾ ਮਤਲਬ। ਹਾਂ, ਕਿਤੇ ਹਵਾ ਜ਼ਿਆਦਾ ਵਗ ਗਈ, ਕਿਤੇ ਕੋਈ ਟੈਂਪਰੇਚਰ ਦਾ ਜ਼ਿਆਦਾ ਹੋ ਗਿਆ। ਹੂੰ, ਜੇ ਹੂੰ। ਹੁਣ ਤੁਹਾਡੇ ਆਈ ਮੀਨ 2 ਕੁ ਪੁਆਇੰਟ ਹਵਾ ਵੱਧ ਜੇ, ਹੂੰ, ਤੇ 1 ਸਾਲ ਤੁਹਾਡਾ ਪੋਲਨ ਜਾਣੀ ਦੀ ਹਵਾ ਘੱਟ ਹੋਵੇ, ਪੋਲਨ ਛਿੜਕਦੇ, ਉਹਦੇ ਰਿਜ਼ਲਟ ਦਿਸਣੇ ਨਹੀਂ, ਸੇਮ ਆ ਜਾਣੇ ਆ। ਉਹ ਹੂੰ। ਨਾ ਵੇਰੀਏਸ਼ਨਸ ਬਹੁਤ ਆ।
ਠੀਕ ਹੈ। ਹੈ ਨਾ? ਕਰਕੇ ਉਹ ਵੇਰੀਏਬਲ ਕਰਕੇ ਉਸ ਹਿਸਾਬ ਨਾਲ ਡੇਟਾ ਤਾਂ ਜ਼ਰੂਰ ਪਿਆ ਗਾ, ਹੈ ਨਾ? ਯੂਸੀ ਡੇਵਿਸ ਨੇ ਕਾਫੀ ਸਟੱਡੀਆਂ ਕੀਤੀਆਂ, ਪਰ ਓਕੇ। ਪਰ ਜਿਹੜੀ ਉਹ এনवायरमेंट ਦੇ ਇੰਪੈਕਟ ਆ, ਵਿੰਡ ਦੇ, ਹੋਰ ਸਾਰਾ ਕੁਝ, ਉਹ ਜ਼ਿਆਦਾ ਗੇ ਜਿੰਨਾ ਉਹ ਟੈਸਟ ਕਰਨ ਨੂੰ ਕਹਿੰਦੇ ਆ। ਫਿਰ ਉਹ ਰਿਜ਼ਲਟ ਉਹ ਪਬਲਿਸ਼ ਜਿਹੜਾ ਵੀ ਹੁੰਦਾ, ਉਹ ਉਸ এনवायरमेंट ਦੇ ਹਿਸਾਬ ਨਾਲ ਹੁੰਦਾ। ਵੀ ਠੀਕ। ਅਸੀਂ ਆਹ ਟੈਸਟ ਕੀਤਾ ਸੀ, ਇੰਨਾ ਹੋਇਆ, ਪਾਲਣ ਨੇ ਆਹ ਵਧਾਤਾ, ਫਲਾਣੇ ਨੇ ਆਹ ਵਧਾਤਾ, ਪਰ ਇਹ ਵੀ ਹੋ ਸਕਦਾ ਵੀ ਜਾਣੀ ਟਰੀ ਵੱਡੇ ਹੋ ਸਕਦੇ, ਛੋਟੇ ਆ, ਕਿੰਨੇ ਵਿਗਰ ਆ, ਕਿੰਨਾ, ਉਹ ਸਾਰੇ ਜਾਣੀ ਜਿੰਨੇ ਵੀ ਇਹ ਵੇਰੀਏਬਲ ਆ, ਉਹ ਪਲੇ ਕਰਦੇ ਆ। ਠੀਕ ਹੈ, ਠੀਕ ਹੈ ਜੀ। ਪਰ ਹਰ ਇੱਕ ਫਾਰਮਰ ਨੂੰ ਆਪਦੀ ਟੈਸਟਿੰਗ ਕਰਨੀ ਚਾਹੀਦੀ ਆ। ਆਪਦਾ ਡੇਟਾ ਆਪ ਲਵੋ। ਹਾਂਜੀ, ਉਹ ਤੇ ਹੈ, ਪਰ ਸਭ ਨੂੰ ਹੀ ਪਤਾ ਵੀ ਕੌਣ ਇੰਨਾ ਟਾਈਮ ਵਾਲੀ ਵੀ ਟਾਈਮ ਪੱਖੋਂ ਵੀ ਗੱਲ ਹੋ ਜਾਂਦੀ। ਬੰਦਾ ਕਹਿੰਦਾ ਭਾਈ ਸਾਨੂੰ ਸੋਲਿਊਸ਼ਨ ਦਿਓ, ਟੈਸਟ ਕਰਨ ਦਾ ਟਾਈਮ ਤਾਂ ਕਿੱਥੇ ਹੁੰਦਾ ਆ ਸਾਰਿਆਂ ਦੇ ਕੋਲ, ਹੈ ਨਾ? ਵੀ ਸੋਲਿਊਸ਼ਨ ਦੀ ਭਾਲ ਦੇ ਵਿੱਚ ਸਾਰੇ ਜਾਣੇ ਜਿਹੜੇ ਉਹ ਜ਼ਰੂਰ ਰਹਿੰਦੇ ਆ। ਪਰ ਇਹ ਵੀ ਆਪਾਂ ਨੂੰ ਸਮਾਰਟ ਹੋਣਾ ਪੈਣਾ ਇਹ ਸਾਰੀਆਂ ਚੀਜ਼ਾਂ ਦੇ, ਜਿੱਦਾਂ ਸਰਕਮਸਟਾਂਸ ਅਚਨਚੇਤੇ ਆ। ਹੁਣ ਮੱਖੀਆਂ ਵਾਲਾ ਅਚਨਚੇਤੇ ਹੀ ਸਾਹਮਣੇ ਸਾਰਿਆਂ ਦੇ ਸਿਰ ਤੇ ਤਲਵਾਰ ਲਟਕ ਗਈ ਅਚਨਚੇਤੇ ਹੀ, ਕਿਸੇ ਨੇ ਹਾਂ, ਦੇਖ ਚੇਤੇ ਲਓ ਸੀਗਾ, ਪਤਾ ਕੀ ਸੀਗਾ। ਲਾਸਟ ਵੀਕ ਕੋਈ ਇਸ਼ੂ ਨਹੀਂ ਸੀ ਮੱਖੀ ਦਾ। ਮੱਖੀ ਦਾ ਕੋਈ ਇਸ਼ੂਜ਼ ਨਹੀਂ, ਤੇ ਅੱਜ ਹਾਂ। ਮੱਖੀਓ ਮੱਖੀ ਹੋਇਆ ਪਿਆ ਕੰਮ। ਅੱਜ ਤਾਂ ਮੱਖੀਓ ਮੱਖੀ ਹੋਏ ਪਏ ਆ ਸਭ। ਸਹੀ ਗੱਲ ਵੀ ਮੱਖੀਆਂ ਲੱਭ ਕੇ ਜਾਣਾ ਸਭ ਨੂੰ। ਨਹੀਂ, ਹੁਣ ਦੇਖੋ ਜਿਹੜੇ ਤੁਹਾਡੇ ਸਾਰੇ ਸਾਲ ਦਾ ਰੈਵਨਿਊ ਆ, ਤੁਸੀਂ ਬੰਦਾ ਸਕੇਅਰ ਤਾਂ ਹੁੰਦਾ ਹੀ ਆ, ਏਦਾਂ ਹੀ ਹੈ ਹਨਾ? ਜੀ। ਤੇ ਪਰ ਹੁਣ ਅਗਲਾ ਐਤਕੀ ਸਾਰਾ ਕੁਝ ਹੁਣ ਹੋਣਾ ਆ। ਜਿਹੜੀ ਯੀਲਡ ਜਿਹੜੀ ਆਪਾਂ ਅਗਸਤ ਅਕਤੂਬਰ ਚ ਜਾ ਕੇ ਚੱਕਣੀ, ਸਤੰਬਰ ਚ ਜਾ ਕੇ ਚੱਕਣੀ ਆ, ਉਹ ਸਾਰਾ ਸੈੱਟ ਤਾਂ ਹੁਣ ਹੋਣਾ ਆ। ਸੋ ਡੈਫੀਨੇਟਲੀ ਇਹ ਚੀਜ਼ਾਂ ਨਹੀਂ, ਜਿਹੜੀਆਂ ਹੁਣ ਸਾਨੂੰ ਅਸੀਂ ਕਈ ਇੱਕ ਫਾਰਮਰ ਸੀਗਾ, ਉਹ ਜਦੋਂ ਦਾ ਉਹਨੇ ਖੇਤ ਲਾਇਆ, ਉਹਨੇ ਬੀਜ ਰੱਖੀਆਂ ਨੀ। ਅੱਛਾ ਜੀ। ਕਹਿੰਦੇ ਮੈਂ ਕਦੇ ਵੀ ਨਹੀਂ ਰੱਖੀਆਂ, ਤੇ ਐਵਰੇਜ ਪ੍ਰੋਡਕਸ਼ਨ ਉਹਦੀ 3000 ਪਾਉਂਡ ਹੁੰਦੀ ਆ। ਠੀਕ। ਹੈਂ? ਨਹੀਂ, ਇਹ ਫਿਰ ਵੈਰਾਈਟੀ ਤੇ ਵੀ ਫਰਕ ਪੈਂਦਾ ਹੋਊਗਾ ਵੀ ਕਿਹੜੀ ਵੈਰਾਈਟੀ ਆ? ਕੋਈ ਆਪ ਵੀ ਸੈਲਫ ਪੋਲੀਨੇਟਿਡ ਜਿਹੜੇ ਆ, ਸੈਲਫ ਕਈਆਂ ਨੂੰ ਲੋੜਦੀਆਂ, ਇਹ ਵੀ ਏਦਾਂ ਵੀ? ਜਿਹੜੇ ਸੈਲਫ ਪਾਲੀਨੇਟਰ ਆ ਨਾ, ਉਹਨਾਂ ਤਾਂ ਲੋੜ ਹੈ ਨਹੀਂ। ਹੂੰ। ਤਾਂ ਇਹ ਤਾਂ ਉਹ ਮਹਿੰਗੇ ਆਉਂਦੇ ਆ, ਪਰ ਦੋ ਚੀਜ਼ਾਂ ਹੋ ਗਈਆਂ ਸੀ। ਹੂੰ। ਜਿਹੜੀ ਇਹ ਇੰਡਸਟਰੀ ਆ ਨਾ, ਜੀ, ਜੀ। ਇਹਨਾਂ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਕਨਵਿੰਸ ਕਰਾਇਆ, ਯੂਸੀ ਦੇ ਟੈਸਟਿੰਗ ਕਰਾ ਕੇ ਇਦਾਂ ਦੀਆਂ, ਵੀ ਬੀਜ ਇੰਨਾ ਫਰਕ ਪਾਉਂਦੀਆਂ। ਤੇ ਅੱਛਾ। ਉਹ ਕੰਪਨੀਆਂ, ਹੁਣ ਇੱਕ ਕੁਐਸਚਨ ਇਹ ਵੀ ਆਪਣੇ ਮੈਂਬਰਾਂ ਨੇ ਪੁੱਛਿਆ ਸੀ ਵੀ ਅਸੀਂ ਟਰਾਈ ਤਾਂ ਕਰ ਰਹੇ ਹਾਂ, ਜੇ ਬੀਜ ਨਾ ਮਿਲੀ ਫਿਰ ਸਾਡੀ ਇੰਸ਼ੋਰੈਂਸ ਕਵਰ ਕਰੂਗੀ ਕਿ ਨਹੀਂ ਕਰੂਗੀ? ਆ ਵੀ ਫੇਲ ਟੂ ਹਾਰਵੈਸਟ ਵਾਲੀ ਜਿਹੜੀ ਗੱਲ ਹੋ ਗਈ। ਫੇਅਰ ਟੂ ਹਾਰਵੈਸਟ, ਹੈ ਨਾ? ਉਹਦੇ ਹੂੰ। ਵਿੱਚ ਆਨਸਰ ਉਹ ਆ ਕਿ ਸਾਰਾ ਫੈਡਰਲੀ ਰਨ ਪ੍ਰੋਗਰਾਮ ਆ। ਹੂੰ। ਜਿਹੜੀਆਂ ਫੈਡਰਲ ਦੀਆਂ ਚੀਜ਼ਾਂ ਹੁੰਦੀਆਂ, ਹਾਂ, ਉਦੋਂ ਜਿੱਦਾਂ ਬਈ ਤੁਸੀਂ ਰਾਈਟਿੰਗ 'ਚ ਲਵੋ ਆਪਦੇ ਬੀਕੀਪਰ 'ਚੋਂ, ਸ਼ਾਇਦ ਮੂਹਰੇ ਪਹਿਲੇ ਗੱਲ ਉਹ ਰਿਜੈਕਸ਼ਨ ਹੋਊਗੀ ਟੂ ਬਿਗਿਨ ਵਿਦ। ਉਹਨਾਂ ਨੇ ਕਹਿਣਾ ਤੁਹਾਡਾ ਕਲੇਮ ਅਸੀਂ ਰਿਜੈਕਟ ਕਰ ਰਹੇ ਹਾਂ, ਜੇ ਕੁਝ ਹੋਰ ਵੀ ਚੀਜ਼ਾਂ ਤੋਂ ਹੋਇਆ, ਵੀ ਤੁਸੀਂ ਬੀਜ ਨਹੀਂ ਰੱਖੀਆਂ। ਤੇ ਫਿਰ ਤੁਸੀਂ ਕਹਿੰਦੇ ਵੀ ਬੀਜ ਨਹੀਂ ਮਿਲੀਆਂ, ਮੈਂ ਤਾਂ ਕੋਸ਼ਿਸ਼ ਕੀਤੀ, ਉਹਦੇ ਫਿਰ ਕੇਸ ਬਾਏ ਕੇਸ ਦੇਖੇ ਜਾਣਗੇ। ਓਕੇ। ਵੀ ਹਾਲ ਤੇ ਪ੍ਰੈਜ਼ੀਡੈਂਟ ਤਾਂ ਸੈੱਟ ਹੋਈ ਨਹੀਂ ਗੀ। ਉਹ ਪ੍ਰੈਸੀਡੈਂਟ। ਤਾਂ ਰਿਕੁਆਇਰਮੈਂਟ ਆ ਵੀ ਜਾਣਦੀ ਤੁਸੀਂ ਜਿੰਨੀਆਂ ਬੀਆਂ ਪਿਛਲੇ ਸਾਲਾਂ 'ਚ ਰੱਖੀਆਂ ਓਨੀਆਂ। ਰਿਕੁਆਇਰਮੈਂਟ ਤਾਂ ਇਹ ਆ, ਉਹ ਨਹੀਂ ਵੀ ਕੋਈ ਫਿਕਸ ਨੰਬਰ ਆ, ਵੀ ਜਿੰਨੀਆਂ ਤੁਸੀਂ ਅੱਗੇ ਬੀਜ ਰੱਖਦੇ ਆ ਓਨੀਆਂ ਰੱਖੋ। ਠੀਕ ਹੈ ਜੀ। ਜੇ ਥੋੜੀਆਂ ਜਿਹੀਆਂ ਘਟਾਤੀਆਂ, ਇਹਦਾ ਮਤਲਬ ਵੀ ਜਾਣਦੀ ਤੁਹਾਡਾ ਇੰਪੈਕਟ, ਤੁਹਾਡਾ ਆਪਦਾ ਬਿਜ਼ਨਸ ਚੋਇਸ ਸੀਗਾ, ਤੁਸੀਂ ਉਹ ਕਰ ਲਿਆ ਤੇ ਤੁਸੀਂ ਹੁਣ ਫੇਲ ਹੋ ਗਏ। ਠੀਕ ਹੈ ਜੀ। ਆਪਾਂ ਇੱਥੇ ਇੱਕ ਬ੍ਰੇਕ ਲੈ ਲਈਏ ਜਸਬੀਰ ਜੀ, ਤੇ ਇਸ ਤੋਂ ਬਾਅਦ ਦੇ ਵਿੱਚ ਲੇਬਰ ਨੂੰ ਲੈ ਕੇ ਕੀ ਸਿਚੁਏਸ਼ਨ ਜਿਹੜੀ ਬਣੀ ਪਈ ਆ, ਉਹ ਤੇ ਫਿਰ ਐਗ ਟੈਕ ਕੀ ਜਿਹੜਾ ਉਹ ਸੋਲਿਊਸ਼ਨ ਉਸ ਤੇ ਜਿਹੜੀ ਉਹ ਕਰ ਸਕਦੀ ਹੈ, ਜਾਂ ਹੋਰ ਕੀ ਟੈਕਨੋਲੋਜੀ ਮਦਦ ਕਰ ਰਹੀ ਹੈ ਐਗ ਇੰਡਸਟਰੀ ਦੀ, ਉਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮੁੜਦੇ ਹਾਂ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਜੁੜੇ ਹੋਏ ਨੇ ਆਪਣੇ ਨਾਲ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ ਇਸ ਟਾਈਮ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਵੀਰ ਜੀ, ਸਤਿ ਸ੍ਰੀ ਅਕਾਲ। ਅੱਛਾ, ਆਪਾਂ ਗੱਲ ਕਰਦੇ ਹਾਂ ਹੁਣ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਕਰਕੇ। ਇਹ ਜਿਹੜੀਆਂ ਰਿਪੋਰਟਸ ਆ ਰਹੀਆਂ ਵੀ ਫਾਰਮਸ ਦੇ ਵਿੱਚ ਲੋਕ ਘੱਟ ਆ ਰਹੇ, ਖਾਸ ਕਰਕੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਦਾ ਜਿਹੜਾ ਉਹ ਫਰਕ ਪਿਆ ਹੈਗਾ ਆ। ਕੀ ਇਸ ਟਾਈਮ ਕੀ ਗਰਾਊਂਡ ਦੇ ਉੱਤੇ ਕੀ ਰਿਪੋਰਟ ਆ, ਕੀ ਤੁਹਾਨੂੰ ਜਿਹੜਾ ਉਹ ਪਤਾ ਲੱਗ ਰਿਹਾ, ਕੀ ਆਖ ਰਹੇ ਨੇ ਫਾਰਮਰਸ? ਦੇਖੋ ਰਾਜਕਰਨ ਵੀਰ, ਇਹ ਇੰਪੈਕਟਸ ਤਾਂ ਪੈਣੇ ਆ। ਹੂੰ। ਹੁਣ ਜਿਹੜੇ ਹੁਣ ਸਪੈਸ਼ਲੀ ਸਿਟਰਸ ਵਾਲੇ ਸੀ, ਬਾਹਲੇ ਖੇਤਾਂ 'ਚ ਹਲੇ ਪਿਕ ਨਹੀਂ ਹੋਏ। ਅੱਛਾ। ਬਾਹਲੇ ਖੇਤਾਂ 'ਚ ਪਿਕ ਹੋ ਰਹੇ ਆ, ਥੋੜੇ ਜਿਹੇ ਹੁੰਦੇ ਆ, ਬੰਦੇ ਬਾਹਰ ਖੜੇ ਹੁੰਦੇ ਆ, ਕਿਉਂ ਡਰ ਤਾਂ ਸਭ ਨੂੰ ਆ। ਹਾਂਜੀ। ਸਪੈਸ਼ਲੀ ਜਿਹੜਾ ਖੇਤਾਂ 'ਚ ਕੰਮ ਕਰਦੇ ਆ ਨਾ, ਉਹ ਬਾਹਲੇ ਉਹ ਹੈਗੇ ਆ ਜਿਹੜੇ ਇਲੀਗਲ ਆ। ਹੂੰ। ਜਿਹੜਾ ਲੀਗਲ ਬੰਦਾ ਉਹ ਤਾਂ ਖੇਤ 'ਚ ਜਾਂਦਾ ਹੀ ਨਹੀਂ ਅੱਜ ਕੱਲ੍ਹ, ਤੇ ਇੱਕ ਜਿਹੜੀ ਪ੍ਰੋਡਕਟਿਵਿਟੀ ਆ ਬੰਦਿਆਂ ਦੀ ਉਹ ਵੀ ਬਹੁਤ ਘੱਟ ਗਈ ਆ। ਹੂੰ। ਹਨਾ, ਅੱਗੇ ਤਾਂ ਕੱਲਾ ਬੰਦਾ ਜਾਣੀ ਦੀ ਬਹੁਤ ਕੰਮ ਕਰਦੇ ਸੀ, ਹੁਣ ਉਹ ਗੱਲ ਹੈ ਨਹੀਂ ਗੀ। ਠੀਕ ਹੈ। ਸੋ ਕੁਐਸਚਨ ਇਹ ਆ ਵੀ ਜਾਣੀ ਦੀ ਫਾਰਮਿੰਗ ਤੇ ਡੈਫੀਨਿਟਲੀ ਇੰਪੈਕਟ ਤਾਂ ਪੈਣਾ ਗਾ। ਕਿਉਂ? ਇਹ ਚੀਜ਼ ਆ ਕਿ ਜੋ ਵੀ ਫਾਰਮਿੰਗ ਦਾ ਕੰਮ ਆ ਨਾ, ਸੀਜ਼ਨਲ ਆ। ਜਦੋਂ ਸੀਜ਼ਨ ਆਉਂਦਾ ਉਹਦੀ ਟਾਈਮ ਵਿੰਡੋ ਉਹਨੂੰ ਐਕਸੀਕਿਊਟ ਕਰਨ ਨੂੰ ਬਹੁਤ ਥੋੜੀ ਹੁੰਦੀ ਆ। ਹਾਂਜੀ। ਜੇ ਤੁਸੀਂ ਜਾਣਦੇ ਹਫ਼ਤਾ ਵੀ ਲੇਟ ਹੋ ਜਾਓ, ਚੱਲ ਆਹ ਬਦਾਮ ਲੈ ਲਓ, ਚਾਹੇ ਸੌਗੀ ਰੇਜ਼ਨਸ ਲੈ ਲਓ, ਇੱਕ ਹਫ਼ਤਾ ਲੇਟ ਹੋ ਜੇ, ਉੱਥੇ ਯੀਲਡ ਤੇ ਹਿੱਟ ਪੈਣੀ ਸ਼ੁਰੂ ਹੋ ਜਾਂਦੀ ਆ। ਹਨਾ, ਤੇ ਉਹ ਚਾਹੀਦੀ ਵੀ ਆ ਵੀ ਇੱਕਦਮ ਹੀ ਜਾਣੀ ਦੀ ਉਹ ਸਾਰਾ ਕੰਮ ਹੋਵੇ। ਤੇ ਉਹਦੇ ਨਾਲ ਇੰਪੈਕਟਸ ਜ਼ਰੂਰ ਹੋ ਰਹੇ ਆ, ਹਨਾ, ਤੇ ਹੋਣੇ ਆ। ਆਪਾਂ ਨੂੰ ਆਉਂਦੇ ਸੀਜ਼ਨ ਦੇ ਵਿੱਚ ਉਹ ਦਿਸਣੇ ਆ। ਕਿਉਂ? ਜੀ। ਉਹਨਾਂ ਨੂੰ ਖੇਤਾਂ 'ਚ ਜਾਣ ਦੀ ਆਈਸ ਵਾਲਿਆਂ ਨੂੰ ਲੋੜ ਨਹੀਂ ਗੀ। ਇੱਥੇ 5 ਵਜੇ ਕਿਹੜੇ ਵੀ ਮਰਜ਼ੀ ਹਾਈਵੇ ਤੇ ਮੇਨ ਸਟਾਪ ਇੱਥੇ ਜਿਹੜੇ ਖੇਤਾਂ ਦੇ ਰੋਡ ਆ ਉੱਥੇ ਖੜ ਜਾਓ, ਹਰ ਇੱਕ ਵੈਨ ਦੇ ਵਿੱਚ ਅੱਧੇ ਤੋਂ ਬੰਦੇ ਏਦਾਂ ਦੇ ਹੈਗੇ ਆ। ਉਹਦੇ ਚੈਲੰਜਸ ਆਉਣੇ ਆ। ਤੇ ਕਈ ਤੁਹਾਡੇ EMPLOYEE ਵੀ ਏਦਾਂ ਦੇ ਹੈਗੇ ਜਿਨ੍ਹਾਂ ਕੋਲੇ ਪੇਪਰ ਹੈ ਨੀ ਗੇ। ਪਰ ਤੁਸੀਂ ਸਾਰਾ ਆਪਰੇਸ਼ਨ ਉਹਨਾਂ ਤੇ ਰਿਲਾਈ ਕੀਤਾ ਹੋਇਆ। ਇਹ ਤੇ ਗੱਲ ਹੈ ਹੀ ਆ। ਹਨਾ, ਹੁਣ ਕਈ ਬੰਦੇ ਐਸੇ ਵੀ ਆਪਣੇ ਪੱਗ ਦੇ ਮੈਂਬਰ ਵੀ ਹੈਗੇ ਆ, ਜਿਹੜੇ ਆਪ ਉਹ ਟਰੈਕਟਰ ਕਿਤੇ ਚਲਾ ਕੇ ਨਹੀਂ ਦੇਖਿਆ। ਉਹਨਾਂ ਦੇ ਥਰੂ ਹੀ ਚੱਲਦਾ ਹੈ। ਉਹਨਾਂ ਦੇ ਥਰੂ ਚੱਲਦਾ, ਕਿਉਂ? ਐਕਸਪੀਰੀਅੰਸ ਆ ਉਹਨਾਂ ਦੇ ਸੈਟਅਪ ਕਰਨ ਦਾ, ਹੋਰ ਸਾਰਾ ਕਰਨ ਦਾ, ਤੇ ਉਹ ਕੰਮ ਕਰਦੇ ਬਹੁਤ ਤੇਜ਼ੀ ਨਾਲ ਆ ਉਹ। ਹਾਂ, ਉਹ ਬੰਦਿਆਂ ਦੀ ਲੋੜ ਆ। ਹਨਾ, ਪਰ ਉਹ ਜਦੋਂ ਕੱਟ ਹੁੰਦੇ ਆ ਫਿਰ ਜਾਂਦੀ ਇੰਪੈਕਟ ਤਾਂ ਹੁੰਦੇ ਆ ਸ਼ੋਰਟ ਟਰਮ। ਜੇ ਆਪਾਂ ਲਾਸਟ ਦੇਖੀਏ, ਜਦੋਂ ਸੀਜ਼ਰ ਸ਼ਾਵੇਜ਼ ਨੇ ਸਟ੍ਰਾਈਕ ਕਰਾਈ ਆ, ਹਨਾ, ਹਾਂ, ਲੇਬਰ ਨੂੰ ਰਾਈਟਸ ਮਿਲ ਗਏ ਆ ਉਦੋਂ, ਹਨਾ, ਪਰ ਉਹਦੇ ਨਾਲ ਹੋਇਆ ਕੀ ਕਿ ਸਾਰੀ ਜਿਹੜੀ ਮਸ਼ੀਨ ਹਾਰਵੈਸਟਿੰਗ ਮਸ਼ੀਨਾਂ ਆ ਗਈਆਂ, ਹਨਾ, ਜਿੱਥੇ 100 ਦੇ ਹਿਸਾਬ ਨਾਲ ਬੰਦੇ ਹੁੰਦੇ ਸੀ, ਉੱਥੇ 20-25 ਬੰਦੇ। ਟਮਾਟੇ ਚੱਕਣ ਵਾਲੀ ਮਸ਼ੀਨ ਆ ਗਈ, ਹੋਰ ਆ ਗਈਆਂ ਸਾਰੀਆਂ। ਸੋ ਉਹ ਨਾ ਫਿਰ ਦਿਨੋਂ ਦਿਨ ਉਹ ਐਕਸੈਲਰੇਟ ਹੋ ਜਾਂਦਾ। ਜਿਹੜੀਆਂ ਚੀਜ਼ਾਂ ਮਹਿੰਗੀਆਂ ਲੱਗਦੀਆਂ ਦੇ ਨਾਲ ਦਾ ਸਦਨ ਉਹ ਮਹਿੰਗੀਆਂ ਨਹੀਂ ਦਿਸਦੀਆਂ ਫਿਰ। ਠੀਕ ਹੈ। ਹੁਣ ਆਪਣੇ ਵੀ ਜਿਹੜੇ ਇੱਥੇ ਹੋ ਰਿਹਾ ਗਾ ਕਿ ਲੇਬਰ ਦੀ ਸ਼ੋਰਟੇਜ ਡੈਫੀਨਿਟਲੀ ਆਊ। ਸ਼ੋਰਟੇਜ ਨੂੰ ਓਵਰਕਮ ਕਰਨ ਦੇ ਲਈ ਟੈਕਨੋਲੋਜੀ ਬਹੁਤ ਛੇਤੀ ਆ ਰਹੀ ਆ। ਓਕੇ। ਜਿਹੜੇ ਹਿਸਾਬ ਨਾਲ ਨਾ ਹੁਣ ਇੱਥੇ ਜਿਹੜੇ ਦੇਖਣਾ ਪੈਣਾ ਤੁਹਾਨੂੰ, ਜਿਹੜੇ ਲਾਰਜ ਪੈਰਾਮਾਊਂਟ ਫਾਰਮ ਵਾਲੇ ਹੋ ਗਏ, ਹੋਰ ਹੋ ਗਏ, ਜਿਨ੍ਹਾਂ ਨੇ ਲੱਖ ਏਕੜਾਂ ਦੀ ਖੇਤੀ ਕਰਦੇ ਆ, ਉਹਨਾਂ ਦੇ ਇਸ ਵਕਤ ਆਟੋਮੇਸ਼ਨ ਡਿਪਲੋਈ ਹੋਈ ਵੀ ਆ। ਓਕੇ, ਠੀਕ ਹੈ। ਹਨਾ, ਸੋ ਇਹ ਐਕਸੈਲਰੇਟ ਹੋਊਗੀ। ਤੇ ਨਾਲੇ ਇਹ ਵੀ ਆ, ਮੋਸਟਲੀ ਜਿਹੜਾ ਕਿਹਾ ਜਾਂਦਾ ਨਾ ਕਿ ਅੱਜ ਤੋਂ 3 ਤੋਂ 5 ਸਾਲਾਂ ਜਿਹੜੇ ਬੰਦਿਆਂ ਨੇ ਜਿਹੜੇ ਫਾਰਮ 'ਚ ਤੁਹਾਡੇ ਟੈਕਨੋਲੋਜੀ ਅਡਾਪਸ਼ਨ ਨਹੀਂ ਹੋਈ ਵੀ, ਉਹ ਫਾਰਮ ਟੋਟਲੀ ਜਾਣੀ ਦੀ ਫੇਲ ਹੋ ਜਾਏਗਾ। ਕਿਉਂ? ਉਹਦਾ ਜਾਣ ਦੀ ਕਾਸਟ ਸਟਰਕਚਰ ਇੰਨਾ ਹਾਈ ਹੋਊਗਾ, ਯੀਲਡ ਇੰਨੀ ਘੱਟ ਜਾਊਗੀ ਕਿ ਇਹ ਮੈਂਡੇਟੋਰੀ ਹੀ ਹੋ ਜਾਣੀ ਹੈ। ਅੱਛਾ, ਠੀਕ ਹੈ। ਸਰਵਾਈਵਲ ਲਈ, ਹਨਾ। ਹੁਣ ਜੇ ਆਪਾਂ ਦੇਖੀਏ ਵੀ ਉਹਦੇ ਵਿੱਚ ਹੁੰਦਾ ਕੀ ਆ, ਹਨਾ। ਹੁਣ ਆਪਾਂ ਇਸ ਵਕਤ ਦੇਖੋ ਕਿ ਇੱਕ ਤਾਂ ਸਭ ਤੋਂ ਜਿੱਥੇ ਜਾਣ ਦੀ ਜ਼ਿਆਦਾ ਕਾਸਟ ਆਉਂਦਾ ਇਰੀਗੇਸ਼ਨ ਦਾ, ਹਨਾ। ਹੁਣ ਸੈਟੇਲਾਈਟਸ ਵੀ ਆਈਆਂ ਵੀਆਂ ਜਿਹੜੀਆਂ ਇਮੇਜਸ ਉੱਪਰੋਂ ਲੈਂਦੀਆਂ, ਉਹ ਤੁਹਾਨੂੰ ਦੱਸ ਦਿੰਦੀਆਂ ਵੀ ਕੱਲਾ ਟਰੀ ਕਿੱਥੇ ਆ, ਉਹਦੇ ਜਾਂਦੀ ਸਟ੍ਰੈਸ ਲੈਵਲ ਕੀ ਆ।
ਠੀਕ ਹੈ। ਹਨਾ। ਹੂੰ, ਤੇ ਫਿਰ ਫਾਰਮ ਦੇ ਵਿੱਚ ਉਹ ਡਰੋਨਸ ਵੀ ਫਲਾਈ ਕਰਦੇ ਆ ਉਹ ਇਮੇजेस ਕਰ ਲੈਣ ਦੇ ਲਈ। ਹੂੰ, ਤੇ ਹੁਣ ਉਹਨਾਂ ਨੇ ਗਰਾਊਂਡ ਡਰੋਨਸ ਵੀ ਆ ਰਹੇ ਆ ਜਿਹੜੇ ਤੁਹਾਡੀ ਇਕੁਇਪਮੈਂਟ ਟਰੈਕਟਰ ਤੇ ਫਿੱਟ ਕਰ ਦੇਣੇ ਆ। ਤੇ ਠੀਕ ਹੈ। ਅੱਗੇ ਜਾਂਦੇ ਕੈਰੈਕਟਰਾਈਜ਼ ਕਰੀ ਜਾਣਗੇ ਕਿੰਨਾ ਕਰਾਪ ਆ, ਕਿੱਥੇ ਜ਼ਿਆਦਾ ਕਿੱਥੇ ਘੱਟ, ਉਹਨਾਂ ਦੀ ਯੂਸੇਜ ਜਾਣਦੀ, ਕਿੰਨਾ ਫਰਟੀਲਾਈਜ਼ਰ ਉਹਨੂੰ ਪਵੇ ਕਿ ਇੱਕ ਮੈਂ ਇਹ ਵੀ ਹੁਣ ਟੈਸਟ ਟਰਾਇਲਸ ਦੇਖੇ ਆ ਜਿੱਥੇ ਡਿਜ਼ੀਜ਼ ਪ੍ਰੈਸ਼ਰ ਵੀ ਉਹ ਡਿਟੈਕਟ ਕਰ ਲੈਂਦੇ ਆ। ਸੋ ਇੰਨੇ ਸੈਂਸਰ ਜਿਹੜੀ ਇੱਕੋ ਚੀਜ਼ ਤੇ ਲੱਗੇ ਆ ਰਹੇ ਆ, ਇੱਕੋ ਮਲਟੀਪਲ ਗੱਲ ਸੈਂਸਰ। ਇਹ ਆ, ਹਾਂ ਹੁਣ ਦੇਖੋ ਜਿਹੜੇ ਪਹਿਲਾਂ ਇੱਥੇ ਗਸ ਮਸ਼ੀਨ ਆਈ ਸੀ ਜਿਹੜੀ ਸੈਲਫ ਡਰਾਈਵਿੰਗ ਆ ਜਿਹੜੀ ਆਪ ਸਪਰੇ ਕਰਦੀ ਆ ਹਾਂਜੀ, ਉਹਦੇ ਲਈ। ਆਪਾਂ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਪਿਛਲੇ ਵਾਰੀ ਜਿਹੜਾ ਤਲੈਰੀ ਦੇ ਵਿੱਚ ਲੱਗਾ ਸੀਗਾ ਖੇਤੀਬਾੜੀ ਮੇਲਾ, ਉਹ ਦਿਖਾਈ ਵੀ ਸੀਗੀ। ਹਾਂਜੀ, ਉਹ ਮਸ਼ੀਨ ਨੇ ਉਹ ਕਾਨਸੈਪਟ ਆ। ਹੁਣ ਇੱਕ ਬੰਦਾ ਉੱਥੇ ਜਾਂਦਾ ਬਹਿੰਦਾ ਜਾਣੀ ਦੀ ਉੱਥੇ ਏਰੀਏ 'ਚ ਉਹਨੂੰ ਦੇਖਦਾ ਵੀ ਪ੍ਰੋਪਰਲੀ ਆਪਰੇਟ ਹੋ ਰਹੀ ਕਿ ਨਹੀਂ ਹੋ ਰਹੀ। ਹੂੰ, 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 ਹਨਾ। ਹੁਣ ਮਾਡਿਊਲਸ ਬਹੁਤ ਆ ਰਹੇ ਆ ਜਿਹੜੀ ਐਗਜ਼ਿਸਟਿੰਗ ਇਕੁਇਪਮੈਂਟ ਨੂੰ ਤੁਸੀਂ ਮਾਡੀਫਾਈ ਕਰ ਦਿਓਗੇ, ਤੁਹਾਡੇ ਆਪ ਦੇ ਟਰੈਕਟਰ ਜਿਹੜੇ ਆ ਨਾ ਉਹ ਸੈਲਫ ਚੱਲਣਗੇ। ਉੱਥੇ ਬੰਦਿਆਂ ਦੀ ਲੋੜ ਨਹੀਂ ਪੈਣੀ। ਹੂੰ, ਤੇ ਦੂਸਰਾ ਫਿਰ ਉੱਥੇ ਹੋਣਾ ਕੀ ਆ ਕਿ ਜਦੋਂ ਤੁਸੀਂ ਇਹ ਕਰਦੇ ਆ ਫਿਰ ਤੁਸੀਂ ਡੇਟਾ ਕਲੈਕਸ਼ਨ ਸ਼ੁਰੂ ਹੋ ਜਾਂਦੀ ਆ। ਠੀਕ ਹਨਾ। ਹੈ। ਤੇ ਹੂੰ, ਹੂੰ, ਫਿਰ ਜਦੋਂ ਨੈਕਸਟ ਜਿਹੜੀ ਆਪਰੇਸ਼ਨ ਆਊਗੀ ਉਹ ਵੀ ਉੱਥੇ ਕਿਹੜੀ-ਕਿਹੜੀ ਚੀਜ਼ ਦੀ ਘਾਟ ਆ ਉਹ ਡਿਟੈਕਟ ਹੋ ਜਾਂਦੀ ਆ। ਹੁਣ ਹੂੰ, ਮਾਡਿਊਲਸ ਟੈਸਟ ਹੋ ਰਹੇ ਆ ਵੀ ਜਿਹੜੇ ਡਰੋਨ ਦੇ ਵੀ ਤੇ ਸੈਟੇਲਾਈਟ ਦੇ ਥਰੂ ਵੀ ਇਮੇजेस ਦੇ ਬਈ ਟਰੀ ਦੇ ਦੇਖ ਕੇ ਲੀਵਸ ਨੂੰ ਜਿਹੜਾ ਹਿਊਮਨ ਆਈ ਡਿਟੈਕਟ ਨਹੀਂ ਕਰ ਸਕਦਾ, ਇੱਕ ਹਫ਼ਤਾ ਪਹਿਲਾਂ ਦੱਸ ਦੇਣਗੇ ਤੁਹਾਡੇ ਜਾਂਦੀ ਖੇਤ ਦੇ ਵਿੱਚ ਆਹ ਘਾਟ ਆ। ਹੂੰ, ਹਨਾ। ਤੇ ਉਹ ਫਿਰ ਤੁਸੀਂ ਉੱਥੇ ਜਾ ਕੇ ਜਿਹੜੇ 'ਚ ਆਪਦੇ ਮਸ਼ੀਨ ਨੂੰ ਫੀਡਬੈਕ ਕਰੋਗੇ ਉੱਥੇ ਸਪਰੇਅ ਹੋ ਜਾਣੀ ਹੈ ਸਾਰੀ। ਹਨਾ। ਹੁਣ ਆਪਣੇ ਜਿੱਦਾਂ ਅਰਸ਼ਦੀਪ ਆ ਇਹ ਮੋਨਾਰਕ ਦੇ ਕੰਮ ਕਰਦਾ, ਉਹ ਵੀ ਆਟੋਨੋਮਸ ਟਰੈਕਟਰ ਹੀ ਤੁਹਾਡਾ ਟਰੈਕਟਰ ਲੈ ਕੇ ਆਟੋਨੋਮਸ ਬਣਾ ਦਿੰਦੇ ਆ। ਹੂੰ, ਰੈਗੂਲਰ ਟਰੈਕਟਰ ਨੂੰ ਮੋਡੀਫਾਈ ਕਰਦੇ ਆ ਉਹ। ਮੋਡੀਫਾਈ ਕਰਦਾ, ਇਹ ਤਾਂ ਚਲੋ ਇਕੁਇਪਮੈਂਟ ਆ। ਹੂੰ, 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 ਦੂਸਰੀ ਚੀਜ਼ ਹੈਗੀ ਆ ਕਿ ਜਾਂਦੀ ਉਹਨੂੰ ਜਦੋਂ ਖੇਤ ਦੇ ਵਿੱਚ ਵੜਦਾ, ਉਹਨੂੰ ਤਾਂ ਭਾਵੇਂ ਤੁਸੀਂ ਸਵੇਰੋਂ 4 ਵਜੇ ਲਾ ਦਿਓ, ਉਹਨੇ ਕਿਹੜਾ ਥੱਕਣਾ। ਉਹਨੇ ਕਿਹੜਾ ਥੱਕਣਾ। ਜੋ ਪ੍ਰੋਗਰਾਮ ਹੋਊਗਾ ਤੇ ਹੌਲੀ-ਹੌਲੀ ਉਹ ਜਿਹਨੂੰ ਜਾ ਰਿਹਾ ਵੀ ਤੁਹਾਡੇ ਖੇਤ ਦੇ ਵਿੱਚ ਕਿਹੜੇ 'ਚ ਡਿਫੀਸ਼ੀਐਂਸੀ ਆ ਉੱਥੇ ਚੀਜ਼ ਫਰਟੀਲਾਈਜ਼ਰ ਜ਼ਿਆਦਾ ਪਾ ਦਿਓ, ਘੱਟ ਪਾ ਦਿਓ, ਔਨ ਦਾ ਫਲਾਈ ਜਾਣੀ ਦੀ ਉਹ ਚੇਂਜ ਕੀਤੇ ਜਾਣਗੇ। ਹੂੰ, 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 ਹਨਾ। ਤੇ ਇਹ ਤਾਂ ਹੋ ਗਏ ਆਟੋਨੋਮਸ ਟਰੈਕਟਰ ਤੇ ਇਦਾਂ ਹੀ ਜਿਹੜੇ ਹਾਰਵੈਸਟਿੰਗ ਇਕੁਇਪਮੈਂਟ ਆ ਉਹ ਵੀ ਸੇਮ ਹੋ ਰਹੀ ਆ। ਹਨਾ। ਤੇ ਓਕੇ। ਤੀਸਰਾ ਜਿਹੜਾ ਇਰੀਗੇਸ਼ਨ ਦੇ ਕੁਐਸਚਨਸ ਆਉਂਦੇ ਆ ਵੀ ਪਾਣੀ ਕਿੱਥੇ ਘੱਟ ਆ ਨਹੀਂ, ਉਹ ਇਸ ਵਕਤ ਤੁਹਾਡੇ ਰਿਮੋਟ ਸਟਾਰਟ ਸਟਾਪ ਜਿਹੜੇ ਪੀਜੀ&ਈ ਬਿੱਲ ਨੂੰ ਕਾਊਂਟਰ ਕਰਨ ਦੇ ਲਈ ਤੁਸੀਂ ਘਰੋਂ ਬੈਠੇ ਦੇਖ ਕੇ ਵੀ ਕਿੰਨਾ ਪਾਣੀ ਲਾਉਣਾ, ਕਦੋਂ ਲਾਉਣਾ, ਉਹਦੇ ਵੀ ਸਮਾਰਟਸ ਐਲਗੋਰਿਥਮਸ ਬਣ ਰਹੀਆਂ। ਅੱਛਾ, ਹਨਾ। ਕੀ ਆਪਾਂ ਜਿੱਦਾਂ ਤੁਸੀਂ ਕਹਿ ਰਹੇ ਵੀ ਲੇਬਰ ਦੀ ਚਲੋ ਸ਼ਾਰਟੇਜ ਆ ਉਹ ਆਪਾਂ ਨੂੰ ਹੁਣ ਪਤਾ ਆ ਤੇ ਇਹ ਜਿਹੜੇ ਮਸਲੇ ਦੇ ਨਾਲ ਉਸ ਦੇ ਉੱਤੇ ਇਫੈਕਟ ਜਿਹੜਾ ਉਹ ਪਵੇਗਾ, ਪੈ ਰਿਹਾ ਆ, ਉਹ ਪੈ ਸਕਦਾ ਆ। ਤੇ ਹੂੰ। ਕੀ ਵਾਕਈ ਟੈਕਨੋਲੋਜੀ ਸਾਰੀ ਹੱਥਾਂ ਦੇ ਨਾਲ ਕਰਨ ਵਾਲੇ ਕੰਮ ਨੂੰ ਜਿਹੜਾ ਉਹ ਚੇਂਜ ਹੀ ਕਰ ਦੇਗੀ? ਆਪਾਂ ਇਸ ਟਾਈਮ ਉਸ ਲੈਵਲ ਦੇ ਉੱਤੇ ਪਹੁੰਚ ਚੁੱਕੇ ਹਾਂ ਟੈਕਨੋਲੋਜੀ ਦੇ ਵਿੱਚ? ਨਹੀਂ 100% ਨਹੀਂ, ਆਪਾਂ ਇਸ ਵਕਤ 3 ਤੋਂ 5 ਸਾਲ ਆਊਟ ਆ। ਅੱਛਾ, ਠੀਕ ਆ। ਹਨਾ। ਇਹ ਗ੍ਰੈਜੂਅਲੀ ਸਟੈਪਸ ਵਾਈਜ਼ ਹੋਣੀਆਂ ਸਾਰੀਆਂ ਚੀਜ਼ਾਂ। ਹੂੰ, ਹੂੰ, ਨਾ ਜਿਹੜੀ ਇਸ ਵਕਤ ਹੋ ਰਹੀ ਆ, ਉਹ ਹੈਗਾ ਵੀ ਤੁਸੀਂ ਘਰੋਂ ਬੈਠੇ ਐਪ ਦੇ ਨਾਲ ਆਪਦਾ ਪੰਪ ਔਨ ਕਰ ਲਓ, ਆਫ ਕਰ ਲਓ, ਸਕੈਡਿਊਲ ਕਰ ਲਓ, ਕਦੋਂ ਪਾਣੀ ਲਾਉਣਾ, ਕਿੰਨਾ ਲਾਉਣਾ, ਉਹ ਤਾਂ ਇਸ ਵਕਤ ਇਹ ਕੈਪੇਬਿਲਿਟੀਜ਼ ਆ। ਫਿਰ ਉਹ ਜਿਹੜਾ ਤੁਹਾਡਾ ਪੰਪ ਆ, ਉਹਦਾ ਫਲੋ ਮੈਜ਼ਰ ਹੋਈ ਜਾਂਦਾ ਵੀ ਇਹਨੂੰ ਘਟੇ ਨਾ, ਵਧੇ ਨਾ, ਜੇ ਘਟ ਗਿਆ ਤਾਂ ਨੋਟੀਫਾਈ ਤੁਹਾਨੂੰ ਹੋ ਜੂ, ਹੂੰ, ਹੈਂ। ਹੂੰ, ਤੇ ਜਿਹੜਾ ਮੇਨ ਡ੍ਰਿਪ ਨੂੰ ਪ੍ਰੈਸ਼ਰ ਜਾਂਦਾ, ਉਹ ਪ੍ਰੈਸ਼ਰ ਮੈਜ਼ਰ ਕੀਤਾ ਜਾਂਦਾ। ਫਿਰ ਵੈਦਰ ਸਟੇਸ਼ਨ ਲੱਗੇ ਵੇ ਆ ਹਰ ਇੱਕ ਦੇ, ਜਾਣੀ ਦੀ ਵੀ ਤੁਹਾਡਾ ਟੈਂਪਰੇਚਰ ਕੀ ਆ, ਹਿਊਮਿਡਿਟੀ ਕੀ ਆ, ਹਨਾ। ਉਹ ਸਾਰਾ ਜਾਂਦੀ ਵੈਪਰੇਸ਼ਨ ਕਿੰਨਾ ਹੋ ਰਿਹਾ ਤੁਹਾਡਾ, ਉਸ ਤੇ ਵੀ ਕਾਫੀ ਕੰਮ ਉਹ ਇਸ ਵਕਤ ਹੈਗੇ ਆ। ਅਸੀਂ ਤਾਂ ਆਪ ਉਹ ਇਦਾਂ ਦੇ ਡਿਪਲੋਈ ਕੀਤੇ ਆ ਫਾਰਮਰਸ ਦੇ, ਹਨਾ। ਅੱਛਾ, ਤੇ ਠੀਕ ਹੈ। ਫਿਰ ਜਿਹੜਾ ਗਰਾਊਂਡ ਆ, ਗਰਾਊਂਡ ਦੇ ਵਿੱਚ ਤੁਸੀਂ ਦੇਖ ਰਹੇ ਆ ਬਈ ਮੋਇਸਚਰ ਲੈਵਲ 28 48 ਇੰਚ ਤੱਕ ਐਵਰੀ 4 ਤੋਂ 5 ਇੰਚ ਇੱਕ ਸੈਂਸਰ ਲੱਗਿਆ ਜਿਹੜੇ ਉੱਥੇ ਤੁਹਾਨੂੰ ਦੱਸਦੇ ਆ ਬਈ ਮੋਇਸਚਰ ਲੈਵਲ ਉੱਥੋਂ ਦਾ ਕੀ ਆ, ਹੂੰ, ਹੂੰ, ਈਸੀ ਕੀ ਆ, ਈਸੀ ਤੁਹਾਨੂੰ ਦੱਸਦੇ ਵੀ ਨੂਣ ਕਿੰਨਾ ਗਾ ਉੱਥੇ ਹੂੰ, ਹੂੰ, ਬੇਸਿਕਲੀ।
ਹੈਨਾ, ਤੇ ਟੈਂਪਰੇਚਰ ਉਸ ਧਰਤੀ ਦਾ ਉੱਥੇ ਕਿੰਨਾ ਗਾ, ਹੈਨਾ। ਫਿਰ ਤੁਸੀਂ ਦੇਖਦੇ ਆ ਹਰ ਇੱਕ ਟੇਬਲ ਤੇ ਜਾਂਦੀ 5 ਫੁੱਟ ਤੇ ਪਾਣੀ ਕਿੰਨਾ, 4 ਕਿੰਨਾ, 3, 2, 1 ਉਹਦੇ ਹਿਸਾਬ ਦੇ ਨਾਲ ਫਿਰ ਉਹਦੇ ਹੁੰਦੇ ਆ, ਪਰ ਵੇਸਟ ਪਾਉਣ ਵੀ ਕਿੰਨੇ ਕੁ ਸੈਂਸਰ ਆ, It ਹੈਨਾ। sounds expensive. ਏਦਾਂ ਨਾ ਜਦੋਂ ਲਾਈਦੀ ਆ ਉਹ ਚੀਜ਼ ਐਕਸਪੈਂਸਿਵ ਲੱਗਦੀ ਆ, ਜਦੋਂ ਉਹਦੀ ROI ਦੇਖਦੇ ਆ ਫਿਰ ਘੱਟ ਜਾਂਦਾ। ਕਿਉਂ ਹੁਣ ਸਭ ਤੋਂ ਇਸ ਵਕਤ ਜਿਹੜੀ ਵੱਡੀ ਚੀਜ਼ ਵੱਧ ਰਹੀ ਆ ਉਹ ਹੈਗੇ ਆ ਬਿਜਲੀ ਦੇ ਬਿੱਲ, ਜਦੋਂ ਪੰਪ ਆਨ ਹੁੰਦਾ, ਹੈਂ। Mhm. ਤੁਸੀਂ ਉਹਦੇ ਵਿੱਚ 10% ਵੀ ਇੰਪੈਕਟ ਪਾ ਦਿਓ, ਤੁਹਾਡੀ ਰਿਟਰਨ ਆ ਜਾਂਦੀ ਆ। ਉਹ ਕੱਲਾ ਉਹ ਨਹੀਂ ਕਰਦੀ, ਫਿਰ ਤੁਹਾਡੀ ਯੀਲਡ ਹਿੱਟ ਹੋ ਰਹੀ ਆ, ਆਪ ਘੱਟ ਰਿਹਾ ਗਾ, ਹੈਨਾ। ਹੁਣ ਜਿੱਥੇ ਫੋਕਸ ਆ ਵੀ ਇੱਕ ਤਾਂ ਡਿਟੈਕਸ਼ਨ ਕਰਨੀ, ਹੂੰ, ਡਿਟੈਕਸ਼ਨ ਹਰ ਵੀਕ ਸੈਟੇਲਾਈਟ ਇੱਥੋਂ ਦੀ ਹਰ ਇੱਕ ਦੇ ਖੇਤੋਂ ਦੀ ਫਲਾਈ ਕਰਦੀ ਆ। ਓਕੇ, ਉਹ ਹੂੰ, ਤੁਹਾਨੂੰ ਡੇਟਾ ਦੇ ਰਹੀ ਆ ਵੀ ਜਾਣੀ ਤੁਹਾਡੇ ਖੇਤ 'ਚ ਕੀ ਹੋ ਰਿਹਾ, ਓਕੇ, ਹਨਾ। ਠੀਕ ਆ। ਹੂੰ, ਤੇ ਫਿਰ ਤੁਸੀਂ ਉਸ ਹਿਸਾਬ ਨਾਲ ਉਹਨੂੰ ਉੱਥੇ ਫੋਕਸ ਕਰਕੇ ਟਰੀਟ ਕਰ ਸਕਦੇ ਆ। ਹੂੰ, 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 ਵੀ ਹੂੰ, ਭਾਈ ਉੱਥੇ ਕਰਾਪ ਘਟੂਗਾ, ਉੱਥੇ ਆਹ ਚੀਜ਼ਾਂ ਚਾਹੀਦੀਆਂ, ਤੇ ਉਹ ਹੈਗੀ ਟੈਕਨੋਲੋਜੀ ਦੀ ਇਨੇਬਲਮੈਂਟ, ਹੂੰ, ਹਨਾ। ਠੀਕ ਹੈ। ਤੇ ਹਾਂ, ਹੁਣ ਕਈ ਹੈਗੇ ਆ ਵੀ ਜਾਣਦੀ ਜਿਹੜਾ ਹੁਣ ਮੋਸਟਲੀ ਜਿਹੜਾ ਖੂਹਾਂ ਦਾ ਪਾਣੀ ਆ ਹੇਠਾਂ ਨੂੰ ਜਿੰਨਾ ਜਾਂਦਾ ਉਹਦੀ ਕੁਆਲਿਟੀ ਮਾੜੀ ਹੋ ਰਹੀ ਆ। ਹਾਂਜੀ, ਜਿੰਨਾ ਡੂੰਘਾ ਹੋਈ ਜਾਂਦਾ। ਹਾਂ, ਤੇ ਉਸ ਕੁਆਲਿਟੀ ਨੂੰ ਵੀ ਠੀਕ ਕਰਨ ਵਾਲੇ ਸਿਸਟਮਸ ਆ ਗਏ ਆ, ਹੂੰ, ਹਨਾ। ਹੂੰ, ਉਹ ਜਦੋਂ ਸਿਸਟਮ ਵਿੱਚ ਲੱਗਦਾ ਉਹ ਸਭ ਚੀਜ਼ਾਂ ਨੂੰ ਸੈਪਰੇਟ ਕਰ ਦਿੰਦਾ, ਫਿਰ ਨੂਣ ਦਾ ਇਫੈਕਟ ਵੀ ਨਹੀਂ ਪੈਂਦਾ, ਹਨਾ, ਬਾਇਓਕਾਰਬਨਸ ਦੇ ਇਫੈਕਟਸ ਨਹੀਂ ਪੈਂਦੇ। ਉਹ ਜਿਹੜੀਆਂ ਚੀਜ਼ਾਂ ਇਸ ਵਕਤ ਤੁਹਾਡੇ ਨੂੰ ਰੋਕ ਰਹੀਆਂ, ਤੁਹਾਡੇ ਸੀਮੈਂਟ ਬਣਾ ਰਹੀਆਂ, ਹਨਾ, ਉਹ ਚੀਜ਼ਾਂ ਚਲੀਆਂ ਜਾਂਦੀਆਂ, ਫਿਰ ਤੁਹਾਨੂੰ ਜਿਪਸਮ ਹੋਰ ਚੀਜ਼ਾਂ ਇਹਨਾਂ ਦੀ ਘੱਟ ਲੋੜ ਪੈਂਦੀ ਆ, ਤੇ ਜਿਹੜਾ ਤੁਹਾਡਾ ਫਰਟੀਲਾਈਜ਼ਰ ਆ ਉਹਦੀ ਜਿਹੜੀ ਐਫੀਸ਼ੀਐਂਸੀ ਉਹ ਵੱਧ ਜਾਂਦੀ ਆ। ਹੂੰ, ਕਿਉਂ ਤੁਸੀਂ ਨਾ ਜਿਹੜਾ ਸੋਇਲ ਦਾ ਜਦੋਂ ਸਟਰਕਚਰ ਨੂੰ ਅਫੈਕਟ ਕਰਨਾ ਸ਼ੁਰੂ ਕਰ ਦਿੰਨੇ ਆ, ਹੂੰ, ਉਹਦੀ ਵੋਲਿਊਮੈਟ੍ਰਿਕ ਕੈਪੈਸਿਟੀ ਕਹਿ ਦਿੰਦੇ ਆ, ਚਾਹੇ ਹੋਲਡਿੰਗ ਕੈਪੈਸਿਟੀ ਕਿਸੇ ਚੀਜ਼ ਦੀ, ਉਹ ਸਪੰਜ ਵਾਂਗੂ ਵਧੀਆ ਕੰਮ ਕਰਨ ਲੱਗ ਜਾਂਦਾ, ਹੂੰ, 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 ਹਨਾ। ਇਹ ਸਾਰੀਆਂ ਚੀਜ਼ਾਂ ਜਾਣੀ ਦੀ ਨਾ ਇਹ ਐਗਟੈਕ ਦੇ ਵਿੱਚ ਆ ਰਹੀਆਂ। ਹਾਂ, ਕਾਸਟ ਜ਼ਰੂਰ ਹੈਗਾ, ਫਿਰ ਹੁਣ ਕਈਆਂ ਨੇ ਬਿਜ਼ਨਸ ਕੇਸਿਸ ਵੀ ਲਾਏ ਵੇ ਆ, ਭਾਈ ਤੁਸੀਂ ਰੈਂਟਲ ਮਾਡਲ ਲੈ ਲਓ, ਲੀਜ਼ ਮਾਡਲ ਕਰ ਲਓ, ਹਨਾ। ਜੇ ਸੇਲ ਕਰਨਾ ਉਹ ਮਹਿੰਗਾ ਪੈ ਜਾਂਦਾ, ਹੂੰ, ਹਨਾ। ਤੇ ਸਾਰਿਆਂ ਨੂੰ ਪਤਾ ਕਿ ਜਾਣੀ ਦੀ ਫਾਰਮਿੰਗ ਦੇ ਵਿੱਚ ਬਹੁਤ ਘੱਟ ਟੈਕਨੀਕਲ ਇਨੋਵੇਸ਼ਨਸ ਹੋਈਆਂ। ਹੂੰ, ਹੂੰ, ਹੁਣ ਇਸ ਵਕਤ ਤੁਸੀਂ ਏਰੀਏ ਜਾਵੋ, ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਨਹੀਂ, ਉੱਥੇ ਇੰਨੀਆਂ ਕੰਪਨੀਆਂ ਐਗ ਤੇ ਫੋਕਸ ਹੋਈਆਂ ਵੀਆਂ ਨਾ, ਆਹ ਚੀਜ਼ਾਂ ਆਟੋਨਮਸ ਕਰਨ, ਉਹ ਫੰਡਿੰਗ ਬਹੁਤ ਹੋ ਰਹੀ ਆ ਉਹਨਾਂ ਨੂੰ। ਹੂੰ, 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 ਮੈਂ ਕੱਲ੍ਹ ਹੀ ਇੱਕ ਨੂੰ ਮਿਲ ਕੇ ਆਇਆ, ਦੇਖ ਕੇ ਆਇਆ ਉਹਨਾਂ ਦੇ ਪਲੈਟਫਾਰਮ ਕੀ ਹੁੰਦੇ ਆ, ਕਿੱਦਾਂ ਕਰਦੇ ਆ, ਹੈਨਾ। ਤੇ ਬਈ ਅਸੀਂ ਮੇਨ ਪ੍ਰੋਬਲਮ ਆ ਕਿ ਉਹ ਟੂਲਸ ਬਣਾ ਦਿੰਦੇ ਆ, ਪਰ ਉਹਦੇ ਜਿਹੜੀ ਆਪਟੀਮਾਈਜ਼ੇਸ਼ਨ ਐਲਗੋਰਿਥਮ ਸੈੱਟ ਕਰਨੀਆਂ, ਉਹ ਬੰਦਾ ਉਹੀ ਕਰ ਸਕਦੇ ਜਿਹੜੇ ਫਾਰਮਿੰਗ ਦੇ ਵਿੱਚ ਆ। ਠੀਕ ਹੈ। ਅੱਗੇ ਬਹੁਤ ਕੰਪਨੀਆਂ ਆਈਆਂ, ਉਹਨਾਂ ਨੇ ਨਾ ਮਾਡੂਲਰ ਲੈਵਲ ਤੇ ਇਹ ਚੀਜ਼ਾਂ ਦਿਖਾਈਆਂ, ਵੀ ਅਸੀਂ ਮਾਡੂਲਰਲੀ ਕੰਮ ਕਰ ਸਕਦੇ ਹਾਂ। ਇਹ ਸਾਰੀਆਂ ਡੈਮੋਸਟ੍ਰੇਟ ਹੋਈਆਂ ਵੀਆਂ, ਹੈਨਾ। ਚੈਲੰਜ ਇਹਦਾ ਇੱਥੇ ਆਉਂਦਾ ਵੀ ਕਾਸਟ ਜ਼ਿਆਦਾ ਸੀ। ਹੂੰ, ਹੁਣ ਜਿਉਂ-ਜਿਉਂ ਜਾਣੀ ਦੀ ਉਹਦਾ ਕਾਸਟ ਘਟੀ ਜਾਂਦੇ ਆ, ਸੈਂਸਰ ਅੱਗੇ ਬਹੁਤ ਮਹਿੰਗੇ ਹੁੰਦੇ ਸੀ, ਜਿਹੜੀ ਚਿੱਪਾਂ ਕੰਟਰੋਲ ਕਰਦੀਆਂ ਖੇਤਾਂ 'ਚ ਉਹ ਬਹੁਤ ਮਹਿੰਗੀਆਂ ਸੀ, ਉਹ ਤਾਂ ਹੁਣ ਸਸਤੀਆਂ ਹੋ ਗਈਆਂ। ਜਿਹੜੀ ਡਾਲਰ ਦੀ ਸੀ ਉਹ ਮਸਾਂ ਹੁਣ 5 ਸੈਂਟ ਦੀ ਆ, ਹੂੰ, 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 ਹੈਨਾ। ਉਹਦੇ ਨਾਲ ਫਿਰ ਉਹ ਜਸਟੀਫਾਈ ਕਰਨਾ ਸ਼ੁਰੂ ਹੋ ਜਾਂਦਾ, ਤੇ ਠੀਕ। ਇਸੇ ਕਰਕੇ ਜਿਹੜੇ ਹੁਣ ਕਾਰਪੋਰੇਟ ਫਾਰਮਸ ਆ, ਵੱਡੇ ਫਾਰਮ ਆ, ਉਹਨਾਂ ਨੂੰ ਜੇ ਤੁਸੀਂ ਜਾਣੀ ਦੀ ਉਹਨਾਂ ਨਾਲ ਨਾ ਚੱਲੇ, ਤੁਸੀਂ ਇੰਨੇ ਪਿੱਛੇ ਰਹਿ ਜਾਓਗੇ ਕਿ ਉਹਨਾਂ ਦਾ ਕਾਸਟ ਹਰ ਇੱਕ ਚੀਜ਼ ਨੂੰ ਜਾਣੀ ਦੀ ਜੇ 10 ਸੈਂਟ ਹੋ, ਤੁਹਾਡਾ 30 ਸੈਂਟ ਤੇ ਚਲਾ ਜਾਣਾ। ਹੂੰ, ਠੀਕ ਹੈ। ਉਹਨਾਂ ਦੀ ਯੀਲਡ ਜ਼ਿਆਦਾ ਹੋ, ਤੁਹਾਡੀ ਯੀਲਡ ਘੱਟ ਆਊਗੀ। ਹੂੰ, ਉਹ ਚਾਰੇ ਪਾਸਿਓਂ ਫਿਰ ਹਿੱਟ ਆਉਣਾ ਸ਼ੁਰੂ ਹੋ ਜਾਂਦਾ ਕਿ ਇਹ ਬਣੀਆਂ ਚੀਜ਼ਾਂ ਹੈਗੀਆਂ ਕਿ ਜਿਹੜੀ ਕਾਰਪੋਰੇਟ ਫਾਰਮਿੰਗ ਸਟਰਕਚਰ ਆ ਨਾ, ਬਈ 10-20 ਹਜ਼ਾਰ ਏਕੜ ਨਾਲ ਨਹੀਂ ਇਹਦਾ ਕੰਮ ਸਰਦਾ, ਜਾਂਦੀ ਘੱਟੋ ਘੱਟ ਲੱਖ ਏਕੜ ਹੋਵੇ, ਹੈਨਾ। ਉਹਦੇ ਨਾਲ ਤੁਹਾਡਾ ਕਾਸਟ ਰਿਡਕਸ਼ਨ ਬਹੁਤ ਜ਼ਿਆਦਾ ਹੋ ਜਾਣਾ। ਉਹਦਾ ਫਿਰ ਜਿਹੜੀ ਇਨਪੁਟ ਕਾਸਟ ਓਵਰਹੈਡ ਘਟਦਾ ਹੈ ਫਿਰ। ਓਵਰਹੈਡ ਘਟਣਾ ਗਾ, ਫਿਰ ਤੁਹਾਨੂੰ ਜਾਣਦੀ ਓਨੇ ਬੰਦੇ ਨਹੀਂ ਰੱਖਣੇ ਪੈਣੇ, ਓਨੀ ਇਕੁਇਪਮੈਂਟ ਨਹੀਂ ਰੱਖਣੀ ਪੈਣੀ। ਉਹ ਜਾਣਦੀ ਤੁਸੀਂ ਹੁਣ ਤਾਂ ਇਸ ਵਕਤ ਬਲਾਈਂਡਲੀ ਚੱਲਦਾ ਨਾ। ਹੂੰ, ਹੂੰ, ਹੁਣ ਜੇ ਹੂੰ, ਆਪਾਂ ਕਿਸੇ ਦਾ ਸਿਰ ਦੁਖਦਾ, ਅਗਲਾ ਕਹਿੰਦਾ ਸੌਂਫ ਵਾਲੀ ਚਾਹ ਪੀ ਲੈ, ਠੀਕ ਹੋ ਜਾਏਗਾ। ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਹੂੰ, ਜੇ ਕੋਈ ਥੋੜਾ ਜਿਹਾ ਵਾਇਰਸ ਜ਼ਿਆਦਾ ਹੋਵੇ, ਫਿਰ ਉਹ ਜਮਾ ਹੀ ਸਿੱਟ ਦਿੰਦਾ। ਹੂੰ, ਸਹੀ।
ਤੇ ਹੁਣ ਫਾਰਮਿੰਗ ਦੇ ਵਿੱਚ ਜਿਹੜੀ ਵੀ ਹੁੰਦੀ ਆ ਇਹ ਬਲਾਕ ਲੈਵਲ ਤੇ ਚੀਜ਼ ਆ ਵੀ ਸਾਰੇ ਖੇਤ 'ਚ ਹੀ ਆਹ ਕਰ ਦਿਓ ਜੀ, ਭਾਵੇਂ ਲੋੜ ਆ ਚਾਹੇ ਨਹੀਂ ਲੋੜ। ਜੀ, ਜੀ, ਤੇ ਪਰ ਹੌਲੀ-ਹੌਲੀ ਨਾ ਉਹ ਜਿਹੜੀ ਡਿਟੈਕਸ਼ਨ ਦੀ ਇੰਪਲੀਮੈਂਟੇਸ਼ਨ ਆ ਉਹ ਬਹੁਤ ਹੋ ਰਹੀ ਆ। ਹੁਣ ਆਪਾਂ ਜਿਹੜੇ ਆਉਂਦੇ ਸਾਲ ਆਹ ਜਿਹੜਾ ਐਤਕੀ ਡਿਸਕਸ਼ਨ ਕਾਫੀ ਹੋਇਆ ਕਰੂ, ਕਿਉਂ ਅਸੀਂ ਆਪਦੇ ਖੇਤ 'ਚ ਟਰਾਇਲਸ ਕਾਫੀ ਕਰ ਰਹੇ ਹਾਂ ਇਹਨਾਂ ਦੀ। ਇਹ ਕੱਲੇ-ਕੱਲੇ ਮਾਡਿਊਲਰ ਲੈਵਲ ਤੇ ਸਾਰੇ ਸਿਸਟਮ ਲੈਵਲ ਤੇ ਫਿਰ ਉਹਦੇ ਇੰਪੈਕਟਸ ਕੀ ਆ। ਠੀਕ ਹੈ ਜੀ, ਬਿਲਕੁਲ। ਸੋ ਸਮਾਂ ਸਮਾਪਤ ਹੈ ਜੀ ਹੁਣ। ਜਸਬੀਰ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।